ऐसी अस्सलाम वालेकुम नाज़रीन, प्रोग्राम में खुशामदीद। ताड़ियां मारते हैं नहीं ऐसी ओवरलैप नहीं करनी नाज़रीन। ऐसी टी टाइम में ओए यार तुसी क्यों यार हर चीज़ मेन ना होया करो यार। मैं एक गल कर दी तुसी फड़ के अपना शुरू कर लेना। शुरू ची दिल तोड़ता शुरू ची। अस्सलाम वालेकुम नाज़रीन, प्रोग्राम में खुश आमदीद। अस्सलाम वालेकुम। ਸਹੀ ਟੀ ਟਾਈਮ ਫੇਰ ਨਹੀਂ ਕਿਹਾ ਤੁਸੀਂ ਵਿੱਚ टी टाइम में खुश आमदीद। लो जी खैर पहले तो दुकानदारी कर ली यार। ਛੱਡੋ ਜੀ ਗਰਮ ਮਸਾਲੇ। ਇਹਦੇ ਚ ਬਕਵਾਸ ਨਹੀਂ ਕਰਨੀ ਫਰੀਦ ਸਾਹਿਬ ਸਰ। ਨਹੀਂ ਅਸੀਂ ਕਾ ਤੋਂ ਦੱਸ ਰਹੇ ਹਾਂ ਸੱਚ। ਉਹ ਦੁੱਧ ਦਾ ਦੁੱਧ ਤੇ ਮਿਰਚ ਦੀ ਮਿਰਚ ਹੋ ਜਾਣੀ। ਮਿਰਚ ਦੀ ਮਿਰਚ ਤੇ ਇੱਟ ਦੀ ਇੱਟ। ਅਸਲੀ ਮਸਾਲੇ ਸੱਚ। ਨਹੀਂ 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 ਉਹ ਨਹੀਂ ਠਹਿਰ ਜੋ। ਮੈਂ ਜਿਹੜੀ ਗੱਲ ਕਹਿਣਾ ਹੁੰਦਾ ਨਾ ਕਿ ਯਾਰ ਮਿਲਾਵਟ ਕਰਨ ਨਾਲੋਂ ਖਾਲਸ ਵੇਚ ਲਓ, ਮਹਿੰਗੀ ਵੇਚ ਲਓ, ਵਿਕੇਗੀ। ਲਓ ਜੀ ਨਾਜ਼ਰੀਨ, ਸ਼ਹਿਦ ਸ਼ੈਂਪੂ ਅਚਾਰ ਦੀ ਭਰਪੂਰ ਕਾਮਯਾਬੀ ਤੋਂ ਬਾਅਦ ਫਖਰੀਆ ਪੇਸ਼। ਅੱਛਾ ਇਹ ਪਤਾ ਕਿ ਇੱਕ ਹੋਰ ਵੀ ਦਾ ਰੌਲਾ ਵਾ ਇਹਨਾਂ 'ਚ। ਮੇਰਾ ਇੱਕ ਹੋਰ ਵੀ ਰੌਲਾ ਇਹਨਾਂ 'ਚ ਮੇਰਾ ਵੀ ਐਕਸਪੀਰੀਅੰਸ ਹੈਗਾ ਕਿਉਂਕਿ ਮੇਰਾ ਬਾਪ ਮੇਰਾ ਦਾਦਾ ਕਰਿਆਨੇ ਦਾ ਕੰਮ ਕਰਦੇ ਰਹੇ। ਗੋਲ ਕਰਿਆਨੇ 'ਚ ਮੁਲਤਾਨ ਵੀ ਕਰਿਆਨੇ ਦਾ, ਮੁਲਤਾਨ ਜਿਹੜੀ ਮੰਡੀ ਸੀ ਨਾ ਉੱਥੇ ਵੀ ਕਰਿਆਨੇ ਦਾ ਕੰਮ ਸੀ। ਅੱਗੋਂ ਮੇਰਾ ਜਿਹੜਾ ਭਰਾ ਵਾ ਜਿਹੜੇ ਛੋਟੇ ਉਹ ਵੀ ਅੱਬੂ ਦੇ ਨਾਲ ਹੁੰਦੇ ਸੀ, ਮੈਂ ਸਿਰਫ ਨਹੀਂ ਸੀ ਕਿਉਂਕਿ ਮੈਂ ਇੱਧਰ ਨੂੰ ਮਤਲਬ ਪੈਸੇ। ਠੀਕ ਆ ਜੀ। ਉਹ ਆ ਮੈਂ ਬਣਾਈ ਜੀ ਲਾਲ ਮਿਰਚ। ਠੀਕ ਆ ਜੀ। ਯਾਰ ਇੱਕ ਵਾਰੀ ਤੁਸੀਂ ਮੰਗਾਉਣੀ ਆ, ਇੱਕ ਵਾਰੀ, ਉਸ ਤੋਂ ਬਾਅਦ ਤੁਹਾਡਾ ਦਿਮਾਗ ਇੱਕ ਵਾਰੀ ਤੁਸੀਂ ਮੰਗਾਉਣੀ ਆ। ਕਿੰਨੇ ਦੀ ਹੈ ਡੱਬਾ? 100 ਰੁਪਏ ਦਾ। ਨਹੀਂ ਡੱਬਾ ਤੇ 100 ਦਾ ਹੀ ਆ। 500 ਦੀ ਹੋਈ ਨਹੀਂ 700 ਦੀ ਕਿਲੋ ਆ। ਹੈ 700 ਦੀ ਉਹ ਖਾ ਕੇ ਤੇ ਫਿਰ ਵੇਚ ਤੇ ਸਹੀ ਨਾ। ਵਿਆਹ ਵਿੱਚ ਤਾਂ ਨਹੀਂ ਨਾ ਹੁੰਦੇ ਆ ਭਾਈ ਪਤਾ ਕੀ ਗੱਲ, ਮੈਂ ਤੇ ਫਰੀਦ ਨੇ ਅਸੀਂ ਵੇਖਣ ਦੇ ਭਾਈਜਾਨ ਲਾਲ ਮਿਰਚ ਅੱਜ ਹੀ ਆਰਡਰ ਕਰੋ। ਬਿਸਮਿਲ੍ਲਾ ਭਾਈਜਾਨ। ਇਹ ਭਾਈਜਾਨ ਲਾਲ ਮਿਰਚ ਇੱਕ ਨੰਬਰ, ਕੋਈ ਰੰਗ ਨਹੀਂ ਇਹਦੇ ਚ, ਰੰਗ ਮਿਕਸ ਨਹੀਂ ਕੀਤਾ। ਮਿਰਚ ਇੱਕ ਨੰਬਰ। ਯਾਰ ਤੁਸੀਂ ਨਹੀਂ, ਇਹ ਘਰ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਨੇ ਨਾ ਜਿਹੜੀਆਂ ਯੂਜ਼, ਇਹ ਉਹ ਦੱਸਣਗੀਆਂ। ਸਹੀ ਬੂਰਾ ਹੈ ਇਹ ਭਾਈ ਬੂਰਾ, ਹਾਂ ਬੂਰਾ ਜਾਂ ਜੋੜਾ, ਇਹ ਉਹ ਦੱਸਣਗੀਆਂ। ਠੀਕ ਹੈ ਜੀ। ਓਰੀਜਨਲ ਇੱਕ ਨੰਬਰ। ਆਹੋ ਆ ਵਾ ਵੀ ਬੂਰਾ ਹੈ। ਇਹ ਜਿਹੜੇ ਤੇ ਕਹਿੰਦੇ ਬਈ ਹਲਦੀ ਆ ਜਾ, ਹਲਦੀ ਨੱਸ ਕੇ ਜਾ ਤੇ ਹਲਦੀ ਆ। ਇਹ ਹਲਦੀ ਆ, ਇਹ ਵੀ ਇਹਦਾ ਓਰੀਜਨਲ ਰੰਗ ਆ। ਪਹਿਲੇ ਤਾਂ ਰੰਗ ਤੋਂ ਹੀ ਸੁਭਾਨ ਅੱਲਾ ਲਾਸ਼ ਕਰ ਦਿਆਂਗਾ। ਵਿਆਹ ਵਾਲੀ ਲੱਗਣ। ਠੀਕ ਆ ਜੀ। ਉਸ ਤੋਂ ਬਾਅਦ ਆ ਵਾ ਦਾਦੜ ਮਿਰਚ। ਲਓ ਜੀ ਤੁਸੀਂ ਦਾਦੜ ਮਿਰਚ ਦਾ ਰੰਗ ਮੈਨੂੰ ਦੱਸ ਦੇਣਾ ਕਿ ਓਰੀਜਨਲ ਕਦੀ ਇਦਾਂ ਦੀ ਵੇਖੀ ਹੈ। ਦਾਦੜ ਦਾ। ਠੀਕ ਆ ਜੀ। ਇਹ ਦਾਦੜ ਮਿਰਚ ਆ, ਇਹਦੀ ਮੈਂ ਜ਼ਰਾ ਕਲੋਜ਼ ਵੀ ਫੁਟੇਜ ਲਾਵਾਂਗਾ। ਇਹ ਤਿੰਨ ਚੀਜ਼ਾਂ ਨੇ ਫਿਲਹਾਲ। ਯਾਰ ਕਾਰੋਬਾਰ ਨੂੰ ਵਧਾਈਏ ਨਾ ਸਰ, ਬਹੁਤ ਜ਼ਬਰਦਸਤ। ਠੀਕ ਆ ਜੀ। ਕਮਾਲ। ਸ਼ੈਂਪੂ ਵੀ ਤੇ ਅਚਾਰ, ਇਹ ਤਿੰਨ ਆਈਟਮਾਂ। ਇਹ ਹੈਗੀ ਆ ਜੀ 800 ਰੁਪਏ ਦੀ। ਅੱਛਾ ਤੁਸੀਂ ਜਿਹੜੀ ਗੱਲ ਕਰਦੇ 500 600 400, ਤੁਹਾਨੂੰ ਪਤਾ ਨਹੀਂ ਪਿਛਲੇ 8-10 ਮਹੀਨਿਆਂ 'ਚ ਕਿੱਥੇ ਗੇਮ ਚਲੀ ਗਈ ਹੈ। ਮੈਂ ਸ਼ੈਂਪੂ ਕਿੰਨਾ ਹੀ ਵੱਧ ਵਧਾਤਾ ਉਹਨੇ ਰੇਟ, ਅੱਗੋਂ ਮੈਂ ਨਹੀਂ ਵਧਾਇਆ। ਕਿਉਂ ਨਹੀਂ ਵਧਾਇਆ? ਬਸ ਕਿਉਂ ਯਾਰ 200 ਰੁਪਏ ਡਿਲੀਵਰੀ ਵੀ ਪੈਂਦੀ, 500 ਰੁਪਏ ਦਾ ਸ਼ੈਂਪੂ, 200 ਡਿਲੀਵਰੀ ਪੈ ਜਾਂਦੀ ਵਿਚਾਰਿਆਂ ਨੂੰ। ਠੀਕ ਹੈ ਨਾ। अस्सलाम वालेकुम उस्ताद जी, मैनू कॉल करियो। मैं इत्थे अब्दुल्लापुर खलोता वां, हाशिम हलीम वाले को। ਕਿਹੜਾ ਟੀ ਟਾਈਮ ਵੈਗਨ ਟੈਪ ਹੋਇਆ ਪਿਆ ਵਾ। ਮੈਂ ਉਨੀ ਦੇਰ ਮਸਾਲਿਆਂ ਦੀ ਮਸ਼ਹੂਰੀ ਦੇ ਲਾਂ। ਅੱਛਾ ਚਲੋ। ਅਸਲੀ ਮਸਾਲੇ। ਇਹ ਅਸੀਂ ਇੱਕ ਕੀਤਾ ਵਾ ਆਈਟਮ, ਇਹਦਾ ਵੀ ਅੱਜ ਤੁਹਾਨੂੰ ਅਪਾਰਚਰ ਕਰਾਉਨੇ ਆ। ਹਾਂ ਬੇਟਾ ਵਾਸਲਾਮ। 220 ਰੁਪਏ ਦੀ ਪਲੇਟ ਆ ਹਲੀਮ ਦੀ। ਇਹ 2 ਬੰਦੇ ਖਾ ਲੈਂਦੇ ਨੇ ਇੱਕ ਪਲੇਟ। 2 ਬੰਦੇ ਇੱਕ ਪਲੇਟ ਨਹੀਂ ਖਾਣਗੇ। ਤੇ ਤੇਰੇ ਕੋਲ ਕਿੰਨੇ ਪੈਸੇ ਆ? 1500 रुपया। 1500 ਰੁਪਇਆ। हाँ जी। ਮੇਰੀ ਗੱਲ ਕਰਾ, ਮੇਰੀ ਗੱਲ। ਖੈਰ ਜਾ ਇੱਕ ਮਿੰਟ, ਤੂੰ ਏਦਾਂ ਕਰ, ਕਿੰਨੀਆਂ ਰੋਟੀਆਂ ਨੇ, ਕਿੰਨੇ ਬੰਦੇ ਅਸੀਂ? ਆਪਾਂ ਹੈਗੇ ਆ ਕੋਈ 9 ਕੁ ਬੰਦੇ। ਤੂੰ ਪਾ ਕੇ 11 ਬੰਦੇ। हाँ जी। ਤੂੰ ਪਾ ਕੇ ਕਿ ਕੱਢ ਕੇ?
ਮੈਂ ਪਾ ਕੇ ਉਸਤਾਦ ਜੀ, ਮੈਂ ਤੇ ਪਹਿਲੋਂ ਪਾ ਕੇ ਆ। ਅੱਛਾ ਤੂੰ ਪਹਿਲੇ ਪਾ ਕੇ। ਬੰਦੇ ਤੇ ਦੋ ਹੀ ਆ ਬਾਕੀ ਅੱਛਾ। ਵਾਲੇ ਸਾਰੇ ਆ। ਅੱਛਾ ਇਹ ਏਦਾਂ ਕਰ 1 2 3 4 5 6 7 8 9 10 11 ਬੰਦੇ ਆ ਸੀ। ਹਾਂਜੀ 11 ਦੂਣਾ 22 ਤੇ ਹਾਂ 2 ਰੋਟੀਆਂ ਲੈ ਮੇਰੇ ਲਈ ਬਸ, ਨਾਲ ਇੱਕ ਪਲੇਟ ਲੈ ਲਈ ਯਾਰ ਕੀ ਮਸਲਾ ਯਾਰ ਪਤਾ ਕੀ ਗੱਲ, ਫਰੀ 4 ਅੱਜ ਖਾ ਲੈਂਦੇ 4 ਗੱਲ ਖਾ ਲਾਂਗੇ। 22 25 ਰੋਟੀਆਂ ਲੈ 25 ਰੋਟੀਆਂ। ਸਾਦੀਆਂ ਰੋਟੀਆਂ ਫਿਰ ਇੱਥੋਂ ਹੀ ਲੈ ਲਾਂਗੇ, ਇਹਦੇ ਕੋਲ ਉਸਤਾਦ ਜੀ ਨਾ ਬੜੇ ਬੇਕਾਰ ਜੀ ਆ। ਓਏ ਉਹਨਾਂ ਨਾਲ ਹੀ ਮਜ਼ਾ ਆਉਂਦਾ, ਤੈਨੂੰ ਇਹੀ ਤੇ ਪਤਾ ਨਹੀਂ ਪਾਗਲਾ। ਹਮੇਸ਼ਾ ਜਿਸ ਚੀਜ਼ ਦੀ ਜਗ੍ਹਾ ਹੁੰਦੀ ਨਾ ਉੱਥੇ ਨਾਨਾਂ ਦੇ ਨਾਲ ਮਜ਼ਾ ਆਉਣਾ। ਤੇ ਰੋਟੀ ਮੰਗਾ ਲਾ, ਤੈਨੂੰ ਹਲੀਮ ਦਾ ਮਜ਼ਾ ਨਹੀਂ ਆਉਣਾ। ਜਾ ਮੈਂ ਤੈਨੂੰ ਕਹਿ ਦਿੱਤਾ ਹੀ। ਓਕੇ ਕਿੰਨੇ ਨਾਨ ਤੇ ਕਿੰਨੀਆਂ ਪਲੇਟਾਂ? ਰੋਟੀ ਨਹੀਂ ਹੈਗੀ। ਪਰ ਰੋਟੀ ਹੈਗੀ, ਰੋਟੀ ਨਹੀਂ ਹੈ। ਅੱਛਾ ਨਾਨ ਲੈ ਆ ਤੂੰ ਫਿਰ 20। ਭਾਜੀ ਨਾਨ ਕਿੰਨੇ ਦਾ ਵਾ? 60 ਰੁਪਏ ਦਾ ਰੋਗ ਨਹੀਂ ਨਾਨ ਹਾਸਲ। ਤੇ ਸਾਦਾ ਭਾਜੀ? ਠਹਿਰ ਜਾ, 60 ਰੁਪਏ ਦਾ ਨਾਨ ਆ, 20 ਨਾਨ 1200 ਦੇ। ਤੇਰੇ ਕੋ ਕਿੰਨੇ ਆ? 1500। 1500 ਸਾਦਾ ਨਾਨ ਸਾਦਾ ਨਹੀਂ ਹੈ ਸਾਜੀ, ਸਾਦਾ ਨਹੀਂ, ਉਹਨਾਂ ਕੋਲ 60 ਵਾਲਾ ਹੀ ਨਾਨ ਆ। ਸਾਈਲ ਕੋ ਹਾਸ਼ਮ ਨਾ ਮੇਰੀ ਗੱਲ ਖਰਾਬ। ਬਸ ਕਰਦੇ ਹਾਂ ਸ਼ਮਨਾ। ਤੈਨੂੰ ਹੁਣ ਮੈਂ ਪੈਸੇ ਕਿੱਦਾਂ ਭੇਜਾਂ? ਤੈਨੂੰ ਮੈਂ ਤੇਰੇ ਕੋ ਕੋਈ ਹੈਗਾ ਵਾ ਬੈਂਕ ਜਾਂ ਕੋਈ ਚੀਜ਼, ਤੈਨੂੰ ਮੈਂ ਪੈਸੇ ਭੇਜਦਾ। ਜਾਇਜ਼ ਕੈਸ਼ ਹੈਗਾ, ਜਾਇਜ਼ ਕੈਸ਼ ਹੀ ਪੈਸਾ। ਚੱਲ ਤੈਨੂੰ ਮੈਂ ਜਾਇਜ਼ ਕੈਸ਼ ਤੇ ਨਾ 1000 ਰੁਪਇਆ ਹੋਰ ਭੇਜਦਾ ਵਾਂ। ਠੀਕ ਆ ਤੇ 18 20 ਨਾਨ ਲੈ ਆ ਤੇ 5-6 ਪਲੇਟਾਂ ਹਲੀਮ ਦੀਆਂ ਲੈ ਆ। ਠੀਕ ਆ ਸਾਜੀ। 1000 ਹੋਰ ਭੇਜਦਾ ਤੈਨੂੰ। ਓਕੇ ਆਹੀ ਨੰਬਰ ਤੇ ਜਾਇਜ਼ ਕੈਸ਼ ਬਣਿਆ। ਮੈਂ ਭੇਜਦਾ। ਲਓ ਜੀ ਬਾਬਾ ਜੀ, ਓਕੇ ਹੋ ਗਿਆ। ਯਾਰ ਖੁਦਾ ਦਾ ਖੌਫ ਕਰੋ ਉਸਤਾਦ ਜੀ। 15 ਬੰਦੇ ਸੀ, 11 ਬੰਦੇ ਆ, ਉਹਨੂੰ 1500 ਰੁਪਇਆ ਬੰਦਾ ਫੀ ਤੁਸੀਂ ਪਾਇਆ ਅੱਜ ਦੇ ਦੌਰ 'ਚ। ਉਹ ਤੁਹਾਨੂੰ ਹੋ ਕੀ ਗਿਆ? ਕਸਮੇ ਆਪਣੀ ਜੰਜ ਕਿਤੇ ਸਮੋਸਿਆਂ ਨਾਲ ਭੁਗਤਾ ਦਿੰਦੇ। ਇਹ ਐਸੇ ਲੋਕ ਨੇ। ਸ਼ੇਖਾਂ ਘਰੋਂ ਕਾਹਦੀ ਤੁਸੀਂ ਰੋਟੀ ਦੀ? ਮੈਂ ਤੇ ਕਿਹਾ ਨਾ 4 ਅੱਜ ਖਾ ਲੈਣਗੇ। ਚੱਲ 1500 ਰੁਪਏ ਦੀ ਰੋਟੀ ਥੋੜੀ ਹੁੰਦੀ ਹੈ ਉਹ ਯਾਰ। ਬਸ ਕਰ ਦਿਓ ਖੁਦਾ ਦਾ ਨਾ, ਜੇ 1500 ਰੁਪਇਆ 100 ਰੁਪਇਆ ਪਰ ਹੈਡ, 100 ਰੁਪਇਆ ਪਰ ਹੈਡ। 100 ਰੁਪਏ ਬਾਰਨ ਜਦੋਂ ਇਕੱਠੀ ਮੰਗਾਈਏ 1500 ਰੁਪਏ ਦੀ। 1500 ਰੁਪਏ ਮੈਂ 1000 ਹੋਰ ਭੇਜਣ ਤੇ ਲੱਗਾ ਨੂੰ 1000 ਹੋਰ। 1500 ਰੁਪਇਆ ਮੇਰਾ ਬੇਟੇ ਦਾ ਖਰਚਾ ਹੈ, ਪਾਕਟ ਮਨੀ। ਹਾਂ ਕਾਹਦਾ? ਕਿੰਨੇ ਦਾ? 17 ਸਾਲਾਂ ਦਾ। ਉਹ 1500 ਦੀ ਆਪਣੀ 12 ਬੰਦਿਆਂ ਦੀ ਰੋਟੀ ਮੰਗਾਉਂਦੇ ਤੇ ਆਪਣਾ ਡੱਬਾ ਜਿਹਾ ਆਵੇ 1500 ਦਾ 1000 ਦਾ। 800 ਦਾ ਏ। 800 ਰੁਪਏ ਦਾ ਵਾ ਯਾਰ। ਉਹ ਵੇਖੋ ਉਸਤਾਦ ਜੀ, ਯਾਰ ਸਬਰ ਕਰ। ਕੀ ਨਾਮ ਆ ਉਹਦਾ? ਅੱਗ ਲੱਗੀ ਪਈ, 1000 ਭੇਜਣਾ ਪੈ ਗਿਆ ਵਾ। ਵੇਖ ਉਮੈਰ ਦਾ ਭਲਾ ਮੈਂ ਕੀਤਾ ਵਾ ਕੋਈ ਹਿਸਾਬ? ਉਮੈਰ ਇਹਦਾ ਨੰਬਰ ਦੱਸੀ ਮੈਨੂੰ। ਅਸਲਾਮ ਵਾਲੇਕੁਮ। ਆ ਵੇਖੋ ਫੋਨ ਆ ਗਿਆ। ਕਿਹਦਾ? ਕਰਮ ਅੱਲਾ ਭਾਈ ਦਾ। ਹਾਸ਼ਮ ਭਾਈ ਇੱਥੇ ਮੁੰਡਾ ਉਮੈਰ ਆਇਆ ਹੋਇਆ ਵੇ, ਤੁਸੀਂ ਉਹਨੂੰ ਕਿਹਾ ਅਸੀਂ ਜਾਣਦੇ ਹੀ ਨਹੀਂ ਕਿ ਫੈਸਲ ਭਾਈ ਨੂੰ। ਉਮੈਰ ਆਇਆ ਮੁੰਡਾ ਇੱਥੇ, ਉਮੈਰ। ਲਾਊਡ ਕਰ। ਉਮੈਰ ਮੁੰਡਾ ਆਇਆ। ਮੈਂ ਕਿਹਾ ਮੈਂ ਆਪਣੇ ਉਸਤਾਦਾਂ ਨੂੰ ਹਲੀਮ ਖਵਾਣੀ, ਮੈਂ ਇੰਨੀ ਤਾਰੀਫ ਕੀਤੀ, ਤੁਸੀਂ ਕਿਹਾ ਮੈਂ ਜਾਣਦਾ ਹੀ ਨਹੀਂਗਾ ਉਹਨੂੰ। ਮੈਂ ਜਾਣਦਾ ਨਹੀਂ। ਉਹਨੇ ਕਿਹਾ ਹਾਸ਼ਮ ਕੋ ਨਾ, ਮੈਂ ਕਿਹਾ ਹਾਸ਼ਮ ਨਹੀਂ ਹੈ। ਪਰ ਮੁੰਡੇ ਨੂੰ ਮੂੰਹ ਤੇ ਕਰਾਣਾ, ਮੁੰਡਾ ਬਹੁਤ ਕਲੈਵਰ ਚੱਲਣ ਡਿਆ। ਮੈਂ ਕਿਉਂ ਨਹੀਂ ਜਾਣਦਾ? ਆ ਵੇਖੋ ਉਸਤਾਦ ਜੀ ਜ਼ਰਾ, ਉਹ ਕਹਿਣ ਡਿਆ ਕਿ ਬੜਾ ਕਲੈਵਰ ਚੱਲਣ ਡਿਆ। ਮੈਂ ਉਹਨੂੰ ਕਿਹਾ ਵਾ ਹਾਸ਼ਮ ਭਾਈ ਇੱਥੇ ਹੈ ਨਹੀਂ। ਮੈਂ ਪੁੱਛਿਆ ਸਟੂਡੀਓ ਕਿੱਥੇ ਆ ਤੁਹਾਡਾ? ਕਹਿੰਦਾ ਤੈਨੂੰ ਕੀ ਹੈ, ਰਾਤ ਤੱਕ ਖੁੱਲਾ ਰਹਿੰਦਾ। ਮੈਂ ਕਿਹਾ ਰਾਤ ਤੇ ਸਾਰੀ ਹੁੰਦੀ ਹੈ। ਆ ਮੇਰੀ ਇਹਦੇ ਨਾਲ ਗੱਲ ਕਰਾ ਦੇ। ਮਾਰ ਇੱਕ ਮੂੰਹ ਤੇ ਚਪੇੜ ਤੇ ਹਲੀਮ ਭੇਜ। ਹੁਕਮ ਕਰੋ ਜਾਨੇ। ਆ ਜਾਨੀ ਸਾਹਿਬ ਸਨ ਮੇਰੇ ਉਸਤਾਦ ਜੀ, ਉਹਨਾਂ ਨੇ ਖਾਣਾ ਵਾ। ਹੁਣ ਯਾਰ ਪਤਾ ਕੀ ਕਰ, ਅਸੀਂ 11 ਬੰਦੇ ਆ। 11 ਬੰਦੇ ਆ ਅਸੀਂ, 11 ਬੰਦੇ। ਠੀਕ ਹੈ ਸਰ, ਓਕੇ ਹੋ ਜਾਂਦਾ। ਤੇ 20 ਨਾਨ ਭੇਜ ਦੇ। 20 ਨਾਨ ਤੇ 20 ਨਾਨ ਭੇਜ ਦੇ ਤੇ ਨਾਲੇ ਭੇਜ ਦੇ 11 ਬੰਦਿਆਂ ਦਾ ਹਲੀਮ। ਠੀਕ ਹੈ ਸਰ। ਆ ਲਾ ਜਾ ਕਰਕੇ। ਤੇ ਜਿਹੜਾ ਤੇਰਾ ਹੈਗਾ ਨਾ ਉਹ ਜਿਹੜਾ ਜਾਇਜ਼ ਕੈਸ਼ੀਆਂ ਉਹ ਮੈਨੂੰ ਸੈਂਡ ਕਰ ਦੇ। ਨਹੀਂ ਉਹ ਕਢਵਾਣ ਗਿਆ ਤੇ ਉਹ ਮੈਂ ਕਰ ਲੈਂਦਾ ਭਾਈ। ਉਹ ਨਾ ਵੀ ਪੈਸੇ ਦੇਵੇ ਨਾ, ਤੂੰ ਫੈਸਲ ਨੂੰ ਦੱਸ ਦੇਈਂ। ਨਾ ਵੀ ਪੈਸੇ ਦੇਵੇ ਤੇ ਫੈਸਲ ਨੂੰ ਦੱਸ ਦੇਈਂ। ਕੋਈ ਮਸਲਾ ਨਹੀਂ ਸਰ। ਲਵ ਯੂ ਥੈਂਕ ਯੂ। ਤੁਹਾਡੇ ਬੱਚਿਆਂ ਦੇ ਓਏ ਉਹ ਸੜਿਆ ਪਿਆਜ਼ ਵੀ ਉਹਨੇ ਕਿਹਾ ਪਾਈ। ਚੱਲ ਲਓ ਜੀ, ਇਹ ਫੈਸਲਾਬਾਦ ਯਾਨੀ ਜਿਹੜੇ ਫੈਸਲਾਬਾਦ ਚ ਰਹਿੰਦੇ ਹੋ ਇਸ ਬੰਦੇ ਨੂੰ ਜਾਣਦੇ। ਦਾ ਨਾਮ ਆ ਹਾਸ਼ਮ ਹਲੀਮ ਵਾਲਾ, ਅਬਦੁੱਲਾਪੁਰ ਦਾ ਪੁਲ ਦੇ ਥੱਲੇ। ਸੁਭਾਨ ਅੱਲਾ। ਇੱਕ ਦੌਰ ਹੁੰਦਾ ਸੀ ਜਦੋਂ ਨਾ ਇਹਨੇ ਪੁਲ ਦੇ ਥੱਲੇ ਹੀ 20 ਕੁ ਸਾਲ ਪਹਿਲਾਂ ਨਾ ਜੋ ਵਿਛਾਈਆਂ ਹੁੰਦੀਆਂ ਸੀ। ਹੁਣ ਜ਼ਰਾ ਨਿਜ਼ਾਮ ਵੱਡਾ ਹੋ ਗਿਆ। ਯਾਰ ਉਹਦਾ ਐਡਾ ਕੱਚਾ ਹਲੀਮ ਹੈ ਨਾ ਉਸਤਾਦ ਜੀ, ਅਬਦੁੱਲਾਪੁਰ ਦਾ ਪੁਲ ਉਤਰ ਕੇ ਸਟੇਸ਼ਨ ਵਾਲੀ ਸਾਈਡ ਤੇ ਜਾ ਉਹਦੇ ਹਲੀਮ ਤੋਂ ਹੀ ਤਿਲਕ ਕੇ ਤੁਸੀਂ ਜਾਣਦੇ ਆ ਨਿਸ਼ਾਤਾਬਾਦ ਵੱਲ। ਹਲੀਮ ਐਡਾ ਅੱਛਾ, ਉਹਨੇ ਨਾਲ ਮਾਸ਼ਾਅੱਲਾ ਹੁਣ ਮੈਂ ਦਾ ਨੰਬਰ ਦੱਸ। ਮੇਰੀ ਪ੍ਰੋਡਕਟ ਦਾ ਬੇੜਾ ਗਰਕ ਕਰ ਦਿੱਤਾ। ਸਾਰੀ ਮਸ਼ਹੂਰੀ ਤਬਾਹ ਕਰਤੀ। ਮਸ਼ਹੂਰੀ ਮੇਰੀ ਤਬਾਹ ਕਰ ਦਿੱਤੀ ਸਾਰੀ। ਇਹ ਕੁਛ ਵੀ ਨਾ ਹੁੰਦਾ, ਮਿੱਟੀ ਵੀ ਹੁੰਦੀ ਤੇ ਵਿਕ ਜਾਣੀ ਸੀ। ਮੈਂ ਸ਼ੇਰ ਬਣਾਇਆ, ਮਸ਼ਹੂਰੀ ਬਣਾਈ ਆ, ਮੈਨੂੰ ਕਹਿਣ ਨਹੀਂ ਦੇ। 1000 ਹੋਰ ਭੇਜਤਾ। ਮਾਰ ਦਿਓ ਮੈਨੂੰ ਖਾ ਜਾਓ। ਖਾ ਜਾਓ। ਓਏ ਆਪਣੇ ਖਾ ਜਾਓ, ਲੁੱਟ ਕੇ ਖਾ ਜਾਓ। ਕਿੰਨਾ ਕੁ ਖਾ ਗਏ ਆ, ਕਿੰਨਾ ਕੁ ਖਾ ਗਏ? 2500 ਰੁਪਏ ਦੀ ਰੋਜ਼ ਰੋਟੀ ਆਉਂਦੀ ਹੈ। 75000 ਰੁਪਇਆ ਬੰਦਾ ਮਹੀਨੇ ਦਾ। ਓਏ ਆ ਤੂੜੀ ਜੀ 800 ਦੀ ਵੇਚਣ ਦੇ ਤੇ ਸਾਨੂੰ 2500 ਚ 11 ਬੰਦਿਆਂ ਨੂੰ ਭੁਗਤਾਨ ਦੇ ਨੇ। ਤੋਬਾ ਭਾਈ ਤੋਬਾ। ਓਏ ਇਹ ਉਹ ਨਹੀਂ ਹੈਗੀ। ਸਾਜੀ ਉਹੀ ਏ ਬੂਰਾ ਹੈ।
ਛੱਡ ਦਿਓ ਤੂੰ ਸਿਰਫ ਇਹਦੀ ਸਮੈਲ ਲੈ ਲਾ, ਬਸ ਕੀ ਸਮੈਲ ਲੈ ਲਾ। ਠੀਕ। ਹਾਂ ਮੈਂ ਖਾ ਕੇ ਵੀ ਸਮੈਲ ਲੈ ਵੇਖ ਸਮੈਲ। ਠੀਕ ਹੈ, ਮੁੱਕ ਭਰ ਕੇ ਖਾ ਵੀ ਲਵਾਂ। ओरिजिनल है यार, ओरिजिनल है। ਬਸ ਕਰ ਯਾਰ मैं समझा टवीरा रंग कराया। ਲਓ ਜੀ, ਓਏ ਉਰੇ ਫੜਾ, ਉਰੇ ਫੜਾ, ਉਰੇ ਫੜਾ। दीना दिया तो क्या जी। ਲਓ ਜੀ ਨਾਜ਼ਰੀਨ, ਲਾਲ ਮਿਰਚ, ਹਲਦੀ ਤੇ ਦਾਦੜ ਮਿਰਚ ਯਾਰ ਇੱਕ ਵਾਰੀ ਤੁਸੀਂ ਮੰਗਵਾਉਣੀ ਆ। ਪਤਾ ਕਿਉਂ ਯਾਰ, ਜਿਹੜੀ ਮੈਂ ਗੱਲ ਕਰਦਾ ਹੁੰਦਾ ਨਾ ਕਿ ਯਾਰ ਖਾਲਸ ਵੇਚ ਲਓ, ਮਹਿੰਗੀ ਵੇਚ ਲਓ, ਅਗਲੇ ਦੇ ਘਰ ਚੀਜ਼ ਆਵੇ ਨੂੰ ਪਤਾ ਲੱਗੇ ਯਾਰ ਖਾਲਸ ਆ। ਇਹ ਮੈਂ ਪ੍ਰੈਕਟੀਕਲ ਕਰਕੇ ਦਿਖਾਉਣਾ ਤੁਹਾਨੂੰ। ਤੁਸੀਂ ਮੈਨੂੰ ਦੱਸਣਾ ਵਾ ਕਿ ਉਸਤਾਦ ਜੀ ਇਹਦੇ 'ਚ ਕੋਈ ਰੰਗ ਆ। ਦੁਨੀਆ ਦੀ ਕਿਸੇ ਲੈਬਾਰਟਰੀ 'ਚ ਲੈ ਜਾਓ, ਮਿਰਚ ਰੰਗ ਹੋਵੇ, ਮਿਰਚ ਮਾੜੀ ਹੋਵੇ, ਹਲਦੀ ਮਾੜੀ ਹੋਵੇ, ਆ ਮਾੜੀ ਹੋ, ਮੈਂ ਕਰ ਲਓ ਜੋ ਕਰਨਾ ਵਾ। मिर्च माड़ी होवे, बारियों बाहर ते पैसे वापस। ਕਸਮ ਹੈ। ਅੱਛਾ ਉਸਤਾਦ ਜੀ, ਜਿਹੜੀ ਦਾਦੜ ਮਿਰਚ ਆ ਇਹਦੀ ਖਸੂਸੀਅਤ ਕੀ ਆ? ਯਾਨੀ ਇਹ ਬਹੁਤ ਜਗ੍ਹਾ ਤੇ, ਇਹ ਬੁੱਢੀਆਂ ਨੂੰ ਪਤਾ, ਮੈਨੂੰ ਨਹੀਂ ਪਤਾ, ਮੈਨੂੰ ਇੰਨਾ ਪਤਾ ਇਹ ਦਾਦੜ ਮਿਰਚ ਆ, ਇਹਦਾ ਰੰਗ ਚੈੱਕ ਕਰ। यार दादड़ मिर्च ਜਿਹਦੇ ਘਰ ਹੋਵੇ ਉਹਨਾਂ ਦੇ ਦਾਦਕਿਆਂ 'ਚ ਲੜਾਈ ਨਹੀਂ ਹੁੰਦੀ। ਹਾਂ ਆ ਲਓ ਜੀ, ਲੇਕਿਨ ਕੋਸ਼ਿਸ਼ ਕਰੋ ਤੁਸੀਂ ਕਾਲੀ ਮਿਰਚ ਯੂਜ਼ ਕਰੋ। 800 ਰੁਪਏ ਦੀ ਆ ਵਾ ਸਭ ਆ ਯਾਰ। ਜਿੱਥੇ ਤੁਸੀਂ 500 ਰੁਪਏ ਵਾਲੀ ਇੰਨੀ ਪਾਉਣੀ ਹੈ ਨਾ, ਇਹ 800 ਵਾਲੀ ਅੱਧੀ ਪੈਣੀ। ਹਾਂ, ਇਹਦੀ ਖਾਲਸ ਚੀਜ਼ ਜਿਹੜੀ ਅੱਧੀ ਹੈ ਉਹਦਾ ਪੈਣੀ, ਇਹ ਖਾਲਸ ਨਾ ਹੋਵੇ ਜੋ ਕੁਝ ਨਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜਿੰਨੀ ਬਕਵਾਸ ਕਰ ਰਿਹਾ ਸ਼ੋਅ ਤੋਂ ਬਾਅਦ ਜੇ ਆ ਡੱਬੇ ਛੱਡ ਜਾਣੇ ਤੇ ਗੱਲ ਕਰਨਾ ਤੁਸੀਂ। ਹਾਂਜੀ ਆ ਯਾਰ, ਹੁਣ ਮੈਂ ਕੀ ਕਸਮਾਂ ਹੀ ਖਾਈ ਜਾਵਾਂ। ਅੱਧਾ ਘੰਟਾ ਪਹਿਲੇ ਤਰਲਿਆਂ ਨਾਲ ਇੰਨਾ ਕੁ ਸ਼ੈਂਪੂ ਲੈ ਗਿਆ ਮੇਰੇ ਕੋਲ। ਆ ਮੇਰਾ ਬ੍ਰਿਜ਼ਕ ਤੇ ਹੱਥ ਆ, ਤਾਜੀ ਇੰਨਾ ਕੁ ਸ਼ੈਂਪੂ ਦੇ ਦਿਓ, ਤਾਜੀ ਇੰਨਾ ਕੁ ਸ਼ੈਂਪੂ ਦੇ ਦਿਓ। ਆਪੇ ਲਓ ਪ੍ਰੀਤ ਯਾਰ ਤੁਸੀਂ ਨਾਲ ਮੈਨੂੰ ਵੀ ਕੰਦਾ ਯਾਰ ਉਹ ਅੱਛਾ ਵਾ ਸ਼ੈਂਪੂ, ਲੇਕਿਨ ਅਸੀਂ ਹੁਣ ਕੀ ਕਰੀਏ? ਸਾਡਾ ਦਿਲ ਕਰਦਾ ਯਾਰ ਅਸੀਂ ਇੱਕ ਮਿੰਟ ਫਰੀਦ, ਪਤਾ ਕੀ ਗੱਲ, ਆ ਮੇਰੀਆਂ ਕਿੰਨੀਆਂ ਚੀਜ਼ਾਂ ਹੋ ਗਈਆਂ ਹੁਣ? ਤਿੰਨ। ਸ਼ੈਂਪੂ, ਸ਼ਹਿਦ ਤੇ ਅਚਾਰ 3 ਤੇ ਤਿੰਨ ਹੈ। ਤੇ 3 ਆ 6। ਹੋਰ ਵੀ ਮੈਂ ਇਦਾਂ ਦਾ ਆਈਟਮ ਕਰਨੀ ਆ। ਮੈਂ ਕਰਨੀ ਉਹ ਆ ਜਿਹੜੀ ਅੱਛਾ ਮੈਂ ਹੈਰਾਨ, ਲੋਕੀ ਕਹਿੰਦੇ ਯਾਰ ਮੈਂ ਜਹਾਜ਼ ਨਵਾਂ ਬਣਾਉਣਾ, ਲੋਕੀ ਕਹਿੰਦੇ ਯਾਰ ਮੈਂ ਨਇਆ ਮਾਲ ਬਣਾਉਂਗਾ, ਮੈਂ ਜੁਨੇਦ ਜਮਸ਼ੇਦ, ਸ਼ਾਹਦ ਅਫਰੀਦੀ, ਵੱਡੇ ਲੋਕਾਂ ਨੇ ਵੱਡੀਆਂ ਬੁਟੀਕਾਂ, ਵੱਡੇ ਆ ਸ਼ਹਿਦ ਲੈ ਲਓ ਜੀ, ਸ਼ੈਂਪੂ ਲੈ ਲਓ ਜੀ, ਇਹ ਸ਼ੈਂਪੂ ਵਾਲੇ ਸ਼ੈਂਪੂ, ਦਾਦੜ ਮਿਰਚ ਵਾਲੇ ਇਹ ਚਲੇ ਮਿਰਚ ਵਾਲੇ, ਹਲਦੀ ਵਾਲੇ, ਇਹ ਸ਼ੈਂਪੂ ਵਾਲੇ ਸ਼ਹਿਦ। ਇਹ ਕੀ ਭਾਜੀ ਦੇਖੋ, ਚੰਗੀ ਗੱਲ ਆ, ਖਾਣ ਵਾਲੀ ਚੀਜ਼ ਵੇਚਦਾ, ਖਾਲਸ ਵੇਚਦਾ, ਸਿਗਰਟਾਂ ਦੇ ਡੰਡੇ ਤੇ ਨਹੀਂ ਨਾ ਵੇਚਦਾ ਚਿੰਗਜੀ ਦੇ। ਹੋਏ ਹੋਏ ਹੋਏ। ਚਿੰਗਜੀ ਤੇ ਸਿਗਰਟਾਂ ਦੇ ਡੰਡੇ ਤੇ ਨਹੀਂ ਨਾ ਵੇਚੇ। ਲੋਕਾਂ ਨੂੰ ਨਸ਼ਾ ਤੇ ਨਹੀਂ ਪ੍ਰੋਵਾਈਡ ਕੀਤਾ, ਖਾਲਸ ਹਰਾਮ ਤੇ ਨਹੀਂ ਬੱਚਿਆਂ ਨੂੰ ਖਵਾਇਆ। ਨਸ਼ੇ ਦੀ ਕਮਾਈ ਖਾਲਸ ਚੀਜ਼ ਆ। ਠੀਕ ਆ ਜੀ, 100 ਰੁਪਇਆ ਵੱਧ ਵੀ ਲੈ ਲਓ, ਮਰ ਜਾਓਗੇ ਤੁਸੀਂ। ਲੋਕੀ ਦਵਾਵਾਂ ਦਿੰਦੇ ਨੇ ਖਾਲਸ ਚੀਜ਼ਾਂ ਹਾਂਜੀ, ਵੇਚਣ ਖਾਲਸ ਵਾਲੇ। ਚੀਜ਼ ਇਹ ਤਾਂ ਨਹੀਂ ਹੁਣ ਸਵੇਰੇ ਸਵੇਰੇ ਮੈਂ 100 ਡੰਡਾ ਸਿਗਰਟਾਂ ਦਾ ਵੇਚ ਕੇ ਆਇਆ। ਤੋਬਾ ਤੋਬਾ। ਬਰਬਾਦ ਕਰਤੇ ਫੈਸਲਾਬਾਦ ਦੇ ਬਾਬੇ ਕਈਆਂ ਨੇ। ਮੈਂ ਤੈਨੂੰ ਗੱਲ ਕੀਤੀ ਨਾ, ਤੈਨੂੰ ਲੱਗ ਮਰਚ ਜਾਣੀ ਆ। ਓਏ ਖੁਸਰਿਆਂ ਦੇ ਬੁੱਲ ਕਾਲੇ ਕਰਤੇ ਤੂੰ ਸਿਗਟਾਂ ਪਿਆ ਕੇ ਤੂੰ ਕੈਸਾ ਨੈਸ਼ ਉਤੋਂ ਵਾਲੇ ਕਹਿੰਦੇ ਚਾਚੀ 700 ਰੁਪਇਆ ਮੈਨੂੰ ਮਿਲਦਾ ਸੀ, 700 ਮੈਂ ਤੁਕ ਮਾਰ ਤੇ ਕੰਮ ਕੀ, ਇੱਕ ਡੰਡਾ ਤੇ ਉਹਦੇ ਚ 100, ਇੱਕ ਉਹਦਾ ਡੱਬਾ ਤੇ ਉਹ ਚ 100 ਡੰਡੇ ਤੇ ਰਾਤ ਨੂੰ ਇਹ 3 ਲੱਖ 3.5 ਲੱਖ ਸੇਲ, ਤੂੰ 3 ਲੱਖ ਸੇਲ, ਅੱਲਾ ਮਾਫੀ ਦੇਵੇ। ਉਹ ਫਿਟੇ ਮੂੰਹ 3 ਲੱਖ ਸੇਲ, ਤੇਰੇ ਕੋ ਚਿੰਗਚੀ ਦੀ ਰੇਸ ਨਾ ਦਿੱਤੀ ਜਾਏ, ਤੇਰੀ ਜੇਬ ਚ 3 ਲੱਖ ਹੋਵੇ ਤੇ ਤੇਰੀਆਂ ਨਸਾਂ ਸੌ ਜਾਣ। ਤੇਰੇ ਓਏ ਕੋਲ ਉਹ ਮਾਲਕਾਂ ਦਾ 3 ਲੱਖ ਸੀ, ਮੇਰਾ ਥੋੜੀ ਉਹ ਸੀ। ਮਰੇ ਤੂੰ ਤੇ ਮਾੜਾ ਜਿਹਾ ਮਹਿੰਗਾ ਮੋਬਾਈਲ ਤੇਰੇ ਕੋਲ ਆ ਇਸ ਟਾਈਮ, ਤੇ ਤੂੰ ਤੇ ਕੋਈ ਵੀ ਬੰਦਾ ਲਾਗੂ ਲੰਘਦਾ ਹੋਵੇ ਤੈਨੂੰ 100% ਯਕੀਨ ਹੁੰਦਾ ਵਾ ਕਿ ਇਹਨੇ ਮੰਗਣਾ ਹੀ ਮੋਬਾਈਲ ਆ ਮੇਰੇ ਕੋਲ। 60,000 ਰੁਪਇਆ ਕਮਾਉਣ ਲੱਗਿਆ, ਇਹਨਾਂ ਨੂੰ ਪੁੱਛੋ ਕਿੰਨੀ ਦੇਰ ਲੱਗਦੀ। ਉਹ 150 ਰੁਪਈਆ ਇਹਦੀ ਜੇਬ ਚ ਹੋਵੇ ਨਾ ਤੇ ਸਾਰਾ 2500 ਰੁਪਏ ਦੀ ਰੋਟੀ ਖਵਾਤੀ ਹੈ ਯਾਰ। ਉਹ ਬੱਸ ਕਰੋ। ਔਰ ਰੋਜ਼ 2500 ਰੁਪਏ ਦੀ ਰੋਟੀ ਆਉਂਦੀ ਹੈ ਤੇ ਕੰਮ ਵੀ ਤਾਂ 75,000 ਰੁਪਏ ਮਹੀਨਾ ਬਣਦਾ ਯਾਰ। ਤੇ ਰਾਤ ਤੱਕ ਰਹਿਣਾ ਵੀ ਦਿੱਤਾ ਹੀ ਹੈ ਤੁਹਾਡੇ ਕੋਲ। ਕਿਹੜੇ ਲਾ ਤੱਕ ਤੂੰ ਲੈਣਾ ਇੱਥੇ ਮੇਰੇ ਕੋ? ਇੱਕ ਮਿੰਟ, ਆ ਤਿੰਨ ਚੀਜ਼ਾਂ ਤੁਸੀਂ ਨਵੀਆਂ ਸ਼ੁਰੂ ਕੀਤੀਆਂ ਨਾ, ਹਾਂ। ਕੋਈ ਹੋਰ ਹੋਵੇ ਨਾ ਹੋਵੇ, ਅੱਲਾ ਦੀ ਕਸਮ, ਗੱਭਰੂ ਨੇ ਗੱਲਾਂ ਕਰਨੀਆਂ ਜੀ ਉੱਥੇ ਬਹਿ ਕੇ। ਗੱਭਰੂ ਨੂੰ ਪਤਾ ਨਹੀਂ ਹਾਲੇ, ਇੱਕ ਦੌਰ ਆਏਗਾ, ਮੈਂ ਤੁਹਾਨੂੰ ਦੱਸ ਦਿਆਂ, ਮੇਰੀ ਗੱਲ ਲਿਖ ਲੈਣਾ ਅੱਜ। ਇੱਕ ਦੌਰ ਆਏਗਾ, ਇਹ ਚੀਜ਼ਾਂ ਤੁਸੀਂ ਲੱਭੋਗੇ ਪਰ ਇਹ ਨਹੀਂ ਲੱਭਣੀਆਂ ਤੁਹਾਨੂੰ। ਓਏ ਉਹਨਾਂ ਨੂੰ ਪੂਰੀ ਪੈਨਸਲ ਦੁਨੀਆ ਵੀ 'ਚ ਨਹੀਂ ਜਿਹੜੇ ਲੋਕ ਲੱਭਦੀ। ਫੇਮਸ ਹੁੰਦੇ ਨੇ ਜੀ, ਉਹ ਕੋਈ ਕ੍ਰਿਕਟਰ ਹੋਵੇ, ਕੋਈ ਕੁਝ ਹੋਵੇ, ਉਹ ਪੋਲੀਟੀਸ਼ੀਅਨ 'ਚ ਵੜਦੇ ਨੇ, ਅੱਛੇ ਕੌਮੀ ਇਦਾਰਿਆਂ 'ਚ ਵੜਦੇ ਨੇ, ਉਹ ਕੋਈ ਵੱਡੇ ਲੈਵਲ ਦੀ ਵੱਡੀ ਸੋਚ, ਵੱਡੀ ਬਿਲਡਿੰਗ, ਵੱਡਾ ਮਾਰਾ ਯੂਨੀਵਰਸਿਟੀ, ਕਾਲਜ, ਇੱਥੇ ਇਹ ਮਿਰਚ ਲੈ ਲਓ, ਇਹ ਹਲਦੀ ਲੈ ਲਓ, ਇਹ ਸ਼ਹਿਦ ਵਾਲੇ, ਇਹ ਸ਼ਹਿਦ ਵਾਲੇ ਖੱਬੇ ਹੱਥ। ਬਾਜੀ ਬਹਿ ਜਾਓ ਬਾਜੀ, ਆ ਲੋ ਆ ਬਾਜੀ, ਚੈੱਕ ਕਰਕੇ ਵੇਖੋ, ਉਂਗਲੀ ਲਾ ਕੇ ਵੇਖੋ, ਜੇ ਲੇਸ ਨਹੀਂ ਨਿਕਲੇ ਰੱਖ ਦਿਓ। ਸਾਹ ਜੀ ਵੇਖੋ ਨਾ, ਉਹਨੂੰ ਮੈਂ ਸੁੰਘਿਆ, ਇਹ ਘੱਟ ਨਹੀਂ ਗੋਟੀ ਨਾਲੇ ਡੰਡੇ, ਘੱਟ ਨਹੀਂ ਗੋਟੀ ਨਾਲੇ ਸਿਗਟਾਂ ਦੇ ਡੰਡੇ ਬਈ। ਇਹ ਭਾਜੀ ਇੱਕ ਡੰਡੇ ਨਾਲ 2 ਫ੍ਰੀ, ਲੱਖ ਲਾਨਤ। ਸਾਹ ਜੀ ਬੇਟਾ ਮਿਰਚਾਂ ਇਹ ਚੀਜ਼ ਦੇਖੋ, ਅੱਛਾ ਯਾਰ ਕੈਸੀ ਗੱਲ ਆ। ਮੇਰਾ ਬਾਕੀ ਕਿਹੜਾ ਆਰਟਿਸਟਾਂ ਵਾਲਾ ਕੰਮ ਆ ਜਿਹੜਾ ਮੈਂ ਇਹ ਕਰਨੇ ਆ? ਮੇਰੇ ਸਾਰੇ ਲਹਿਦਾ ਨੇ, ਮੇਰਾ ਨਿਜ਼ਾਮ ਹੀ ਲਹਿਦਾ। ਤੈਨੂੰ ਕੀ ਤਕਲੀਫ ਆ? ਲੇਕਿਨ ਭਾਈ ਗੱਲ ਇਹ ਭਾਜੀ ਲਾਲ ਮਿਰਚ ਦਾ ਕੰਮ ਤੁਰ ਪਵੇ, ਸ਼ੈਂਪੂ ਦਾ ਕੰਮ ਤੁਰ ਪਵੇ, ਸਹੀ ਗੱਲ ਹੈ ਭਾਜੀ ਇੰਟਰਨੈਸ਼ਨਲ ਜਾਣਾ ਮੈਂ। ਹਾਂਜੀ ਹਾਂ, ਤੁਸੀਂ ਥੋੜੀ ਜਿਹੀ ਮਿਰਚ ਲਾ ਕੇ ਨਾ ਆਪਣਾ ਲਾ ਕੇ ਨਾ ਉੱਥੇ ਫੱਟੇ ਤੇ ਬਾਹਰ ਵੇਖੋ ਕਿ ਇਹ ਵਿਕਦੀ ਵੀ ਹੈ ਵਾ ਯਾਰ। ਲੋਕੀ ਕੀ ਕਰਦੇ ਨੇ, ਲੋਕਾਂ ਦੇ ਅਰਬੀ ਵੱਡੇ ਜਿਹੜੇ ਹੋਏ ਨੇ ਨਾ, ਕੋਈ ਬੱਕਰੀਆਂ ਵੇਚਦਾ ਸੀ, ਕੋਈ ਉਹਨਾਂ ਦੇ ਅੱਜ ਮਹੱਲ ਨੇ।
ਹਾਏ ਹਾਏ ਤੇਲ ਦੇ ਖੂਹ ਨੇ। ਅੰਗਰੇਜ਼ਾਂ ਨੇ ਇਸ ਟਾਈਮ ਟੈਕਨੋਲੋਜੀ ਚ ਅੱਗੇ ਚਲੇ ਗਏ ਨੇ। ਉਹ ਬੇਟੇ ਇੱਧਰ ਲੈ ਲਓ। ਇੱਥੇ- ਸ਼ਹਿਦ ਲੈ ਠਹਿਰ ਜਾ। ਇਹ ਸ਼ੈਂਪੂ ਲੈ ਠਹਿਰ ਜਾ ਭਾਜੀ, ਮੈਂ ਦਿਨਾਂ ਤੁਹਾਨੂੰ ਸਿਗਟਾਂ, ਮੈਂ ਸਿਰਫ ਪੈਂਚਰ ਲਵਾ ਲਿਆ, ਚਿੰਗ ਜੀ ਪੈਂਚਰ ਹੋ ਗਿਆ, ਮੈਂ ਆ ਰਿਹਾ 1 ਮਿੰਟ ਠਹਿਰ ਜਾ। ਗੱਲ ਇਹ ਹੈ, ਇਹ ਫੈਸਲਾਬਾਦ ਦੇ ਵਿੱਚ ਮਹਿੰਦੀ ਵਾਲੇ ਆਹੋ ਕਰੋੜਾਂ ਅਰਬਾਂ ਪਤੀ ਹੋ ਗਏ, ਮਿਰਚਾਂ ਵਾਲੇ ਕਰੋੜਾਂ ਅਰਬਾਂ ਪਤੀ ਹੋ ਗਏ। ਤੂੰ ਕੀ ਗੱਲ ਕਰਦਾ ਵੀ ਸਿਰਫ ਕੱਪੜੇ ਚ ਕਮਾਈ ਆ? ਤੇਰੀ ਸੋਚ ਆ ਗੰਦੀ, ਛੋਟੀ ਆ। ਕਰ ਲੈਣ ਦੋ, ਕੋਈ ਤਾਂ ਕਾਮਯਾਬ ਹੋਏਗਾ ਹੀ ਨਾ। ਉਹ ਯਾਰ ਮੈਂ ਇਹ ਨਹੀਂ ਗੱਲ ਕਰਦਾ, ਜਿੰਨੀ ਮਾਸ਼ਾਅੱਲਾ ਅੱਲਾ ਨੇ ਇਹਨਾਂ ਦੀ ਗਰੋਥ ਬਣਾਤੀ, ਕੋਈ ਗੱਡੀਆਂ ਦਾ ਸ਼ੋਰੂਮ ਬਣਾਉਣ, ਉਹ ਯਾਰ ਮੈਂ ਨਹੀਂ ਬਣਾਉਂਦਾ ਯਾਰ ਗੱਡੀਆਂ ਦਾ ਸ਼ੋਅ। ਹਵਾਈ ਜਹਾਜ਼ ਉਹ ਜਿਹੜੇ ਯਾਰ ਨਹੀਂ ਲੱਭਦੀਆਂ ਖਾਲ ਗੱਡੀਆਂ, ਜਿੱਥੋਂ ਮਰਜ਼ੀ ਲੈ ਲਾ। ਇੱਕ ਗੱਡੀ ਆ ਮੇਰੇ ਕੋਲ ਨਹੀਂ, ਉਹਦੇ ਕੋਲ ਲੈ ਲਾ। ਮੈਂ ਸੂਟਾਂ ਦੀ ਦੁਕਾਨ ਪਾਲਵਾ, ਮੇਰੇ ਕੋਲ ਨਹੀਂ ਲੈਣੀ, ਜੁਨੇਦ ਜਮਸ਼ੇਦ ਕੋਲ ਲੈ ਲਾ, ਫਲਾਣੇ ਕੋਲ ਲੈ ਲਾ, ਉਹਦੇ ਕੋਲ ਲੈ ਲਾ। ਇੱਕ ਮਿੰਟ ਮੇਰੀ ਗੱਲ ਰੱਖ ਲੈ ਲਾ ਸਰ, ਇੱਕ ਮਿੰਟ ਯਾਰ, ਮੇਰੀ ਖਾਲਸ ਚ ਹੀ ਨਹੀਂ ਲੱਭਦੀ। ਸਰ ਇੱਕ ਮਿੰਟ, ਜਿਹੜੇ ਵੱਡੇ ਲੋਕ ਪੜ੍ਹ ਜਿਨ੍ਹਾਂ ਦੀ ਪ੍ਰਾਪਰਟੀਆਂ ਵੱਜ ਜਾਂਦੀ, ਜਿਹੜੇ ਵੱਡੇ ਲੈਵਲ ਤੇ फेमस ਹੋਏ, पता की गल कर सर, एक्सक्यूज मी, आई वांट टू डू समथिंग, मैं एक कंपनी बना रहा हूँ, उस कंपनी में मैं ये करना चाहता हूँ कि मैं लोगों को ग्रोथ करना चाहता हूँ, फलां फलां फलां। ये इत्थे बैठे ਇਹ ਦਾਦੜ ਮਿਰਚ ਜਿਹੜੀ ਹੈ ਨਾ ਜੀ, ਖਾਲਸ ਮਿਰਚ ਆ। ਇਹ ਜਿਹੜੀ ਲਾਲ ਮਿਰਚ ਆ ਜੀ, ਉਹ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਘਰ ਬੈਠੀਆਂ, ਤੁਹਾਨੂੰ ਇਹਦੇ ਨਾਲ ਭਲਾ ਹੈ ਕੀ ਆ? ਤੁਸੀਂ ਕੋਈ ਕੰਮ ਕਰੋ ਜਿਹੜਾ ਦੁਨੀਆ ਨੂੰ ਪਤਾ ਲੱਗੇ। ਜੀ ਭਾਜੀ, ਇਹ 1 ਨੰਬਰ ਤਮਾਕੂ ਵਾਲੇ ਸਿਗਰਟ ਆ। ਮੈਂ ਉਸਤਾਦ ਜੀ ਤੁਹਾਨੂੰ ਕੋਈ ਗੱਲ ਇਦਾਂ ਨਹੀਂ ਕੀਤੀ। ਮੇਰੀ ਗੱਲ ਸੁਣ ਲਓ, 1 ਨੰਬਰ ਤਮਾਕੂ ਵਿੱਚ ਮੈਂ ਪਾਉਣਾ, ਮੇਰੇ ਕੋਈ ਜ਼ਿੰਮੇਵਾਰੀ ਨਹੀਂ। ਮੈਨੂੰ ਸਵੇਰੇ ਮਾਲਕ ਦੇ ਦਿੰਦੇ, ਮੈਂ ਰਾਤ ਨੂੰ ਵੇਚ ਕੇ ਉਹਨੂੰ 3.5 ਲੱਖ ਦੇ ਦਿੰਦਾ। ਪਤਾ ਕੀ ਗੱਲ ਚਿੰਗ ਜੀ ਚਲਾ ਕੇ। ਅੱਛਾ ਮੇਰੀ ਗੱਲ ਸੁਣੋ, ਓਏ ਛੋਟੇ ਕੰਮ 'ਚ ਬੜਾ ਫਾਇਦਾ ਹੁਣ ਵੇਖ ਨਾ, 100 ਦੀਆਂ ਇਹਨਾਂ ਨੇ 500-700 ਦਾ ਵੇਚਣਾ, ਇਹ 700 ਹਾਂ ਚਲੋ ਹਾਂ ਠੀਕ ਹੈ ਨਾ। ਹਾਂ ਠੀਕ। ਉਹ ਤੋਂ ਉਸਤਾਦ ਜੀ ਬੂਰਾ ਨਾ ਪਾਓ ਵਿੱਚ। ਓਲਾ ਵਾ ਇਹ ਓਲਾ ਰੱਖਿਆ। ਨਹੀਂ ਫੈਸਲ ਸਾਹਿਬ ਬੁਰਾ ਨਹੀਂ ਹੈ ਇਹ, ਮੈਨੂੰ ਜਿੰਨਾ ਬੂਰਾ ਤੂੰ ਇਸ ਟਾਈਮ ਮੈਨੂੰ ਲੱਗ ਰਿਹਾ ਨਾ ਫੈਸਲਾ। ਦੇਖੋ ਖਾਲਸ ਮਿਰਚ ਸੁੰਘੀ ਨਹੀਂ ਜਾਂਦੀ, ਮੈਂ ਇੰਜ ਖਾ ਲਵਾਂ ਕੁਝ ਨਹੀਂ ਹੋਣਾ। ਫੈਸਲ ਸਾਹਿਬ ਠੀਕ ਹੈ। ਨਹੀਂ ਖਾ ਲੇਗਾ? ਹਾਂ ਲਓ ਜੀ, ਮੇਰੀ 500 ਰੁਪਿਆ ਸ਼ਰਤ ਲੱਗੀ, ਇਹਨੂੰ ਕਹ ਮੁੱਠ ਭਰ ਕੇ ਖਾ। ਮੁੱਠ ਨੂੰ ਛੱਡੋ ਜੀ, ਆਹ ਸੁਰਖ ਮਿਰਚਾ ਹਾਂਜੀ ਉਸਤਾਦ, ਇਹ ਆਈਫੋਨ 14 ਪ੍ਰੋ ਮੈਕਸ ਪਿਆ, ਹਾਂਜੀ ਠੀਕ ਹੈ ਜੀ। ਹਾਂ ਕੋਈ ਸ਼ੋਅ ਦੀ ਗੱਲ ਨਹੀਂ। ਇਹ ਬੰਦਾ ਸਿਰਫ 100 ਗ੍ਰਾਮ ਮਿਰਚ ਖਾ ਲਵੇ, ਆਈਫੋਨ ਲੈ ਬੜੀ ਗੱਲ ਹੈ, 100 ਗ੍ਰਾਮ 100 100 ਗ੍ਰਾਮ। ਗ੍ਰਾਮ ਤੇ ਫੋਨ ਕਿੰਨੇ ਦਾ ਵਾ? ਇਹ 37-38 ਕਮ ਅਜ਼ ਕਮ 5 ਲੱਖ ਰੁਪਏ ਦਾ ਫੋਨ ਆ। 14 ਨੰਬਰ ਆ, 14 ਨੰਬਰ 14 ਪ੍ਰੋ ਮੈਕਸ 5 ਲੱਖ ਰੁਪਏ ਦਾ। ਇਹ ਫੋਨ ਮੈਂ ਕਹਿੰਦਾ ਤੁਹਾਡੇ ਸਾਰਿਆਂ ਦੇ, ਮੈਂ ਜੇ ਨਾ ਇਹਨੂੰ ਦਿਆ ਯੋਗਦਾਨ, 100 ਗ੍ਰਾਮ ਮਿਰਚ ਸਿਰਫ ਇੰਜ ਖਾ ਲਵੇ, 100 ਗ੍ਰਾਮ ਕਿੰਨੀ ਹੁੰਦੀ ਹੈ? ਜਿੰਨੀ ਵੀ ਹੁੰਦੀ ਹੈ। ਅੱਧ ਪਾ ਇਹ ਹੱਥ ਤੇ ਪੂਰੀ ਨਹੀਂ ਹੱਥ ਤੇ ਆਵੇ, ਭਾਵੇਂ ਟਰੱਕ ਤੇ ਆਵੇ, ਭਾਵੇਂ ਚਿੰਗਜੀ ਤੇ ਆਵੇ, ਸਿਗਟਾਂ ਦੇ ਉਸਤਾਦ ਨਾਲ। ਜੀ ਇਹ ਮੈਂ ਖਾਜਣੀ ਮੁੱਖ ਭਰ ਕੇ ਇੰਜ ਕਰਕੇ। ਮੈਂ ਕਹਿੰਦਾ ਤੂੰ ਖਾ ਲਾ ਤੇ ਲੈ ਲਾ। ਫੈਸਲ ਸਾਹਿਬ ਇਹ 500 ਗ੍ਰਾਮ ਆ, ਇਹਦੇ ਚੋਂ 100 ਗ੍ਰਾਮ ਖਾਣੀ ਤੁਸੀਂ ਬਸ। ਨਹੀਂ ਯਾਰ ਵੇਖੋ, ਚੈੱਕ ਜਦੋਂ ਕਰਨਾ ਵਾ ਉਹ 100 ਗ੍ਰਾਮ ਚੈੱਕ ਨਹੀਂ, 5 ਲੱਖ ਰੁਪਈਆ ਦੇਣਾ ਵਾ। ਮੈਂ ਚਮਚ ਕਰਕੇ ਖਾ ਲੈਣਾ। ਚੱਲ ਖਾ। ਖਾਓ ਰੱਖੋ, ਛੱਡ ਦਿਓ ਵਿੱਚ ਨੀਲਾ ਤੋਤਾ ਥੋੜਾ ਪਾ ਲਓ। ਬਸ ਇਹਦਾ ਕਲੋਜ਼ ਕਰਨਾ ਕਰ ਲਓ, ਖਾਓ ਜੀ, ਕਲੋਜ਼ ਕਰਨਾ। ਆਈਫੋਨ ਮੇਰਾ ਠਹਿਰ ਜਾਓ। ਨਹੀਂ ਇਹਦੇ ਨਾਲ ਨਹੀਂ, ਉਹ 100 ਗ੍ਰਾਮ ਨਾਲ। ਲੈ ਤੇ ਇਹਦੇ ਨਾਲ ਕੀ ਹੈ? ਇਹਦੇ ਨਾਲ ਤੂੰ ਤਸਵੀਰਾਂ ਖਿੱਚ ਲਈ 10-12। ਇਹਦੇ ਨਾਲ ਬੜੀ ਗੱਲ ਹੈ ਉਸਤਾਦ ਜੀ, ਬੜੀ ਗੱਲ। ਆਈਫੋਨ ਮੇਰਾ ਨਹੀਂ ਇਹ ਮੈਂ ਖਾਣਾ, ਮੈਨੂੰ ਦੱਸੋ ਨਾ। ਕਿਉਂ ਤਦਾਦ ਵੀ ਤੇਰੀ ਮਰਜ਼ੀ ਦੀ, ਫੋਨ ਵੀ ਤੇਰੀ ਮਰਜ਼ੀ ਦਾ, ਹਰ ਪਾਸੇ ਤੂੰ ਚਲੋ ਪੂਰਾ। ਸੈਮਸੰਗ ਦਾ ਦੇ ਦਿਓ। ਨਹੀਂ ਸਾਮ ਦਾ ਕਦੋਂ ਦਵਾਂ? ਸੈਮਸੰਗ ਦਾ ਦੇ ਦਿਓ। ਆਵੇ ਇਹਦੀ ਸਮੈਲ ਸਾ ਕਹਿੰਦਾ ਵੀ ਖੁਸ਼ਬੂ ਨਹੀਂ ਆ ਰਹੀ। ਮੈਂ ਕਹਿੰਦਾ ਪੂਰੇ ਕਿਚਨ ਦੇ ਵਿੱਚ ਨਾ ਬਹੁਤ ਅੱਛੀ। ਮਿਰਚ ਦੱਸੇ ਤੁਹਾਨੂੰ ਕਿ ਵੀ ਮੈਂ ਮਿਰਚ ਖੁੱਲੀ ਹੈ ਤੇ ਗੱਲ ਫੜਾ ਲੈ ਇਧਰ। ਨਹੀਂ ਆਣਾ ਭਾਈ ਹੁਣ ਵਿੱਚ ਰਹਿਣ ਦੇ। ਤਾਜੀ 500 ਰੁਪਿਆ ਇਹਨੂੰ ਕਹਿ, ਮੈਂ ਦੇ ਨਵਾਂ 500 ਰੁਪਿਆ ਸ਼ਰਤ ਲੱਗ ਗਈ। ਚੱਲ ਖਾ, ਇੰਨੀ ਕੀ ਗੱਲ। ਆ ਖਾ ਲਾ, 1000 ਰੁਪਇਆ ਲੈ ਲੈ। ਦਿਓ ਉਸਤਾਦ ਜੀ, ਲਿਆਓ ਜੀ 1000 ਰੁਪਏ ਡਨ ਉਹਨੇ ਦਿਆ। ਉਸਤਾਦ ਜੀ ਮੈਨੂੰ ਯਕੀਨ ਨਹੀਂ ਹੈ, ਪਤਾ ਕੀ ਅਸੀਂ ਤੇਰੇ ਤੇ ਯਕੀਨ ਕੀਤਾ। ਮੈਂ ਤੁਸੀਂ ਮੇਰਾ 500 ਵੀ ਨਹੀਂ ਦਿੱਤਾ। ਉਹ ਜਾਣਦੇ ਪਿਛਲੀ ਵਾਰੀ ਉਸ ਤੋਂ ਬਾਅਦ ਜਿਹੜਾ 500 ਤੈਨੂੰ ਦਿੱਤਾ ਨਹੀਂ ਤੇਰਾ, ਹਾਂ ਅੱਲਾ ਜਾਣਦਾ। ਮੈਂ 1000 ਰੁਪਏ ਦਿਆਂਗਾ ਯਾਰ, ਮੈਂ ਨਾ ਦਵਾਂ ਜੋ ਕਿ ਦੇਣਾ। ਓਏ ਉਹ ਪਾਣੀ ਨਗੌੜੀ ਅੰਦਰ। ਵੀਰੇ ਤੂੰ 1000 ਮੇਰੇ ਕੋਲ ਲੈ ਲਈ, ਕੱਟ ਦੇ ਮਰ ਨਹੀਂ ਹੈ। 1500 ਲੈ ਲਈ ਉਹ ਮਿਰਚੀ ਖਾ ਲਈ, ਸਾਦੀ ਖਾ ਲਈ। ਨਹੀਂ ਦਹਾ ਇੱਧਰ ਦਹਾ ਮੂੰਹ ਦਾ ਉੱਠਣ ਨਹੀਂ ਦੇਣਾ ਮੈਂ ਹੁਣ। ਕਰੂਰੀ ਸ਼ੁਰੂ ਨਹੀਂ ਮੈਂ ਕਰਨ ਜਾਣ ਲੈਣੀ। ਖਾ ਲਈ ਬਸ ਓ ਯਾਰ ਬਸ ਜਾਲੀ ਮਿਰਚਾਂ। ਸਿਰਫ ਇਹ ਸਾਬਤ ਕਰਨ ਲਈ ਕਿ ਜਾਲੀ ਉਹਨੇ ਪੱਕਾ ਮਾਰ ਲਿਆ। ਪਾਣੀ ਪੀਣਾ ਇਹਦਾ ਹਾਲ ਸਿਰਫ 5 ਮਿੰਟ ਠਹਿਰ ਜਾ। ਜੇ ਮਿਰਚ ਜਾਨੀ ਤੇ ਗੱਲਾਂ ਤੇ ਕਰ ਹੋਰ ਤੇ ਸਹੀ ਕੀ ਹਾਂ 1000 ਰੁਪਇਆ ਉਸਤਾਦ ਜੀ ਦੋ। ਹਾਂਜੀ ਹਲੋ 1000 ਲਓ ਜੀ 1000 ਰੁਪਏ ਦਿਓ ਮੂੰਹ ਆ ਗਏ। 1000 ਰੁਪਇਆ ਦੋ। ਉਹ ਭਾਈ ਅੱਧੀ ਤੇ ਉਹਨੇ ਆ ਜਰਾਬਾਂ ਚ ਪਾ ਲਈ ਹੈ ਯਾਰ ਗੱਦੇ ਹੱਥ ਨਾ ਲਾ ਮੈਨੂੰ, ਹੱਥ ਨਾ ਲਾ ਮੈਨੂੰ। 1000 ਰੁਪਇਆ 1000 ਰੁਪਏ ਤੈਨੂੰ ਦੇ ਦੇਣਾ। ਓਕੇ ਡਨ, ਮੈਂ ਮੁੱਕ ਰਿਹਾ। ਭਾਈ ਮੈਂ ਐਂਡ ਤੇ ਦੇਣਾ 1000 ਰੁਪਏ ਐਂਡ ਤੇ। ਉਹ ਕੀ ਪਤਾ 2000 ਹੋਈ ਤੂੰ ਗੱਲਾਂ ਕਰਨਾ ਨਾ।
A few moments later. ਕਿੱਧਰ ਫੈਸਲ ਸਾਹਿਬ ਕਿੱਧਰ? ਕਿੱਧਰ? ਇੱਧਰ ਇੱਧਰ। ਫੈਸਲ ਸਾਹਿਬ ਇੱਥੇ ਥੁੱਕੋ ਜ਼ਰਾ। ਥੁੱਕਣਾ ਨਹੀਂ, ਤੂੰ ਬਾਹਰ ਥੁੱਕ ਆਇਆ ਵਾ। ਚੱਲ। ਹੈਲੋ। ਓਕੇ ਓਕੇ ਡਨ। ਠੀਕ ਆ ਠੀਕ ਆ। ਲੋ ਜੀ ਇੱਧਰ ਖੋਲੀ ਜ਼ਰਾ। ਭਾਜੀ ਨਾ ਥੁੱਕ ਗਿਆ ਇੱਥੇ ਔਰ ਉੱਥੇ ਵੀ, ਔਰ ਹੁਣ ਵਾਸ਼ਰੂਮ 'ਚ ਜਾ ਕੇ ਉਹਦਾ ਬੇੜਾ ਗਰਕ ਹੋ ਗਿਆ। ਹੁਣ 1000 ਬਣਦਾ ਇਹਦਾ? ਨਹੀਂ ਲੱਗਦਾ ਹੁਣ 3-4 ਹਜ਼ਾਰ ਦੇ ਉੱਤੇ ਲੱਗ ਜਾਣਾ ਵਾ। ਹਾਂ ਦੇਖੋ ਜ਼ਰਾ, ਇਹ ਦੇਖਣਾ ਜ਼ਰਾ। ਇੱਕ ਮਿੰਟ ਯਾਰ, ਇੱਕ ਮਿੰਟ ਜ਼ਰਾ ਦੇਖੀ ਜਾਣਾ। ਹਾਂਜੀ ਕੀ ਕੁਝ ਵੀ ਨਹੀਂ। ਹਾਂਜੀ ਕੀ ਹੈ ਜੀ ਫੈਸਲ ਸਾਹਿਬ? ਹਾਂਜੀ ਇਹਦੇ 'ਚ ਬੂਰਾ ਵਾ? ਦੇਖਿਆ ਬੂਰੇ ਨੇ ਕੀ ਤੜਫਾਇਆ? ਹਾਲੇ ਤਾਂ ਤੈਨੂੰ ਪਤਾ ਲੱਗਣਾ, ਹਾਲੇ ਤਾਂ ਸ਼ੁਰੂ ਹੋਇਆ ਏ। ਉਸਤਾਦ ਜੀ ਕੁਝ ਵੀ ਨਹੀਂ ਹੋਇਆ। ਨਕਲੀ ਹੈ। ਹਾਂ ਨਕਲੀ ਹੈ। ਨਕਲੀ ਹੈ? ਹੈਲੋ ਨਕਲੀ ਹੈ? ਆ ਬੂਰਾ ਵਾ? ਬੂਰਾ ਵਾ? ਉਸਤਾਦ ਜੀ ਤੁਹਾਡੇ ਸਾਹਮਣੇ ਖਾਧੀ ਨਹੀਂ ਬੂਰਾ ਵਾ। ਖਾ ਨਹੀਂ ਲਈ। ਨਹੀਂ ਬੂਰਾ ਸੀ। ਇਹ ਨਾ ਹੋਇਆ ਸ਼ੋ। ਇੱਥੇ ਇਮਲੀ ਨੂੰ ਬਿਠਾ ਲਈਏ ਭਾਈ। ਨਹੀਂ ਆਏਗਾ ਤੇਜ਼ ਆ ਕੰਮ, ਉਹ ਅਸਲ ਹੈ ਨਾ। ਇਹ ਥੋੜੀ ਦੇਰ ਓਰੀਜਨਲ ਮਿਰਚਾ ਅਸਲ ਇੱਕ ਨੰਬਰ ਆਪਣੀ ਪਸਾਈ ਦੀ। ਹਾਂਜੀ ਉਹ ਜਿਹੜੀ ਲੰਮੀ ਲਾਲ ਮਿਰਚ ਦੀ ਉਹ ਆ। ਇੱਕ ਮਿਰਚ ਨਹੀਂ ਤੁਸੀਂ ਖਾ ਸਕਦੇ। ਮੈਂ ਗਲਤ ਕੀਤਾ ਐਵੇਂ। ਦਿਮਾਗ ਖਰਾਬ ਹੈ। ਖੋਲ ਲਾ ਇਹਨੂੰ। ਇਹ ਦੇਖ ਇੱਕ ਉਹਦਾ ਕਲਰ ਚੈੱਕ ਕਰ। ਇਹ ਓਰੀਜਨਲ ਆ, ਓਰੀਜਨਲ ਮਿਰਚਾ। ਇਹਦੇ 'ਚ ਕੋਈ ਰੰਗ, ਕੋਈ ਗੱਲਬਾਤ ਕੁਛ ਨਹੀਂ ਹੈਗਾ। ਠੀਕ ਆ ਜੀ। ਹਾਂਜੀ ਇਹ ਦੇਖੋ, ਇਹਦੀ ਸਮੈਲ ਚੈੱਕ ਕਰੋ। ਠੀਕ ਆ ਜੀ। ਇਹਦੀ ਸਮੈਲ ਚੈੱਕ ਕਰੋ ਹਲਦੀ ਦੀ। ਬਹੁਤ ਜ਼ਬਰਦਸਤ। ਇਹ ਤਾਂ ਸਾਡੇ ਘਰ ਦੀ ਗੱਲ ਹੈ ਨਾ। ਇਹਦੇ 'ਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਵੀ ਕੋਈ ਚੀਜ਼ 2 ਨੰਬਰ ਹੋ ਸਕਦੀ। ਕੋਈ ਮਿੱਠੀ ਚੀਜ਼ ਖਾ ਲਓ। ਹਾਂਜੀ ਕਿਦਾਂ 1 ਨੰਬਰ ਸੀ ਮੋਬਾਈਲ? ਇਹ 2 ਨੰਬਰ ਹੈ ਤੇ ਅੱਖਾਂ ਕਿਉਂ ਨਹੀਂ ਖੋਲਦੀਆਂ ਤੇਰੀ? ਆਪਣੇ ਡਾਕਟਰ ਨੂੰ ਫੋਨ ਕਰਨ ਲੱਗੇ। ਡਾਕਟਰ ਨੇ ਮੁੰਡੇ ਸਹੇਲ ਨੂੰ ਕਰ ਲਿਆ। ਆ ਕਿੰਨੇ ਆ? ਇੱਧਰ ਦੇਖਿਓ 2। ਬਸ ਠੀਕ। ਲਿਖਾ ਲਓ। ਉਹ ਆਪਣੀ ਮਰਜ਼ੀ ਇਹਨਾਂ ਨੇ ਕੀਤੀ ਹੈ। ਪਰ ਸਵੈਸ ਦਾ ਅੱਜ ਕੀ ਤੁਹਾਨੂੰ ਤਕਲੀਫ ਕੀ ਹੋਈ ਹੈ? ਉਸਤਾਦ ਜੀ ਕੁਝ ਨਹੀਂ ਤੂੰ ਕਿਉਂ ਖਾਦੀ ਹੈ? ਸਹੀ 1000 ਜਿੱਤੇ ਆ ਮੈਂ। 1000 ਕਿਦੋਂ ਤੂੰ ਜਿੱਤਿਆ? ਓ ਉਸਤਾਦ ਜੀ ਹੁਣ ਲੜਾਈ ਹੋਈ ਜਿਹੜੀ ਤੁਹਾਨੂੰ ਕਰਨੀ ਹੋਈ ਹੈ। ਮੈਨੂੰ ਮਰਚਾ ਨਹੀਂ ਥੁੱਕਦਾ ਨਿਕਲੀ ਗਿਆ। ਹੋਈ। ਆਲਾ ਥੁੱਕਦਾ। ਹੈਲੋ ਵਾਲੇਕੁਮ ਸਲਾਮ। ਹਾਂਜੀ ਆਜਮ ਭਾਈ। ਇਹਨੇ ਜਿੰਨਾ ਹੱਥ ਲਾਈ ਜਿਹੜਾ। ਹਾਂਜੀ ਥੈਂਕ ਯੂ ਸੋ ਮਚ ਸਰ। ਬਹੁਤ ਬਹੁਤ ਸ਼ੁਕਰੀਆ ਸਰ। ਬੜੀ ਮਿਹਰਬਾਨੀ ਸਰ। ਬਹੁਤ ਬਹੁਤ ਸ਼ੁਕਰੀਆ ਸਰ। ਪਾਣੀ ਨਹੀਂ ਆਹ ਸਰ ਥੈਂਕ ਯੂ ਸਰ। ਬਹੁਤ ਬਹੁਤ ਸ਼ੁਕਰੀਆ ਸਰ। ਇਹ ਜਿੰਨਾ ਤੋਂ ਪਾਣੀ ਪੀਣਾ ਮਸਲਾ ਵਾ ਮੈਨੂੰ ਕੋ ਮਸਲਾ ਕੁਝ ਮੈਨੂੰ ਬਣਾਵਾ ਉੱਠ ਕੇ ਯਾਰ ਉਹਨੂੰ ਛੇੜੋ ਨਾ। ਇਹ ਮੇਰੀ ਯਾਰ ਆ ਕੀ ਯਾਰ ਹੋਈ ਹਰਕਤ? ਕਿਹੜੀ ਹਰਕਤ ਹੋਈ? ਦੇ ਦੇ ਯਾਰ ਮਿਲੀ। ਤੂੰ ਪਾਣੀ ਪਿਲਾ ਕੇ ਉਹਨੂੰ ਸੀਤਾ ਕਰੀ ਜਾਣ ਡੇ ਸਾਰੇ। ਦੇ ਯਾਰ ਮਿਲੀ। ਅੱਛਾ ਭਾਈ ਅੱਲਾ ਤੇਰੀ ਮੇਰੀ ਜਿੱਤਿਆ ਮੈਂ 1000 ਜਿੱਤਿਆ। ਚਲੋ ਜਿੱਤਿਆ ਭਾਈ। ਮੈਂ 1000 ਲੈਣਾ ਤੁਹਾਡੇ ਕੋਲ ਤੇ 500 ਲੈਣਾ ਉਹਦੇ ਕੋਲੋਂ। ਕਾਹਦਾ ਮੇਰੇ ਕੋਲੋਂ? ਮੈਂ ਤੇ ਮੈਂ ਤੇਰਾ ਫੋਨ ਤੋੜ ਦੇਣੀ, ਮੋਬਾਈਲ ਤੋੜ ਦੇਣੀ, ਮੈਂ ਟੈਂਕੀ 'ਚ ਚਿੱਪ ਭਾਣੀ। ਮਿੱਠਾ ਪਾਣੀ ਬਣਾ ਲਾ। ਉਹ ਭਾਈ ਇਹਨੂੰ ਲੱਗਾ ਹੀ ਉਹ ਮਿਰਚਾਂ ਲੱਗੀਆਂ ਹੀ ਅੱਖਾਂ ਇਹਨੂੰ ਵੀ 'ਚ। ਮਿਰਚਾਂ ਲੱਗੀਆਂ, ਅੱਖਾਂ ਨੂੰ ਵੀ ਪਵਾ ਲਿਆ ਉਹਨੇ। ਨਾ ਕਰ, ਉਹ ਅੱਖਾਂ ਨੂੰ ਵੀ ਲਵਾ ਲਿਆ ਉਹਨੇ। ਅੱਖਾਂ ਨੂੰ ਵੀ ਲੱਗ ਗਈਆਂ। ਇਦਾਂ ਦੇ ਆ ਸਾਜੀ ਓਕੇ ਉਸਤਾਦ ਜੀ 1000 ਨਹੀਂ ਦੇਣਾ?
ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਾਂ ਚਾਰ ਤੁਹਾਡਾ 2 ਨੰਬਰ ਹੈ ਮੋਚਾ ਹਾਂ ਬੂਰਾ ਤਾਂ ਇਹਨਾਂ ਕੁਝ ਕਰਦਾ ਹੀ ਨਹੀਂ। ਉਹਨੇ ਤੈਨੂੰ ਬੂਰਾ ਤੀਰਾ ਕਰਤਾ ਨਾ। 1500 ਤੁਸੀਂ ਜਿੱਤ ਗਏ ਹੋ। 500 ਰੁਪਇਆ ਮੈਂ ਲੈਣਾ, ਇੱਕ ਚਮਚੀ ਇਹਦੀ ਚਬਾ ਕੇ ਖਾਣੀ। ਨਹੀਂ ਤੁਸੀਂ ਡਾਡੇ ਹੋ ਭਾਈ। ਉਹ ਮੇਰਾ ਬੜਾ ਸਟੈਮਨਾ ਹੁੰਦਾ ਸੀ, ਮੈਂ ਖਾ ਜਾਂਦਾ ਹੁੰਦਾ ਸੀਗਾ। ਕੀ ਲਾਲ ਮਿਰਚ? ਉਹ 2 ਨੰਬਰ ਹੁੰਦੀ ਸੀ, ਇਹ ਤੂੰ ਖਾਧੀ ਨਹੀਂ ਜ਼ਿੰਦਗੀ 'ਚ ਕਦੀ। ਉਹ ਮੈਂ ਉਸਤਾਦ ਜੀ ਖਾਧੀ ਨਾ, ਮੈਂ ਉਹ ਹਾਂ ਤੂੰ ਉਹੀ ਸਮਝ ਕੇ ਖਾ ਲਈ। ਮੈਂ ਉਹ ਇੰਜ ਕਰਕੇ ਹੱਥ ਉਹ ਖਾ ਲਈ ਤੇ ਮੈਨੂੰ ਕੁਝ ਵੀ ਨਹੀਂ ਹੋਇਆ। ਮੈਂ ਕਿਹਾ ਇਹ ਕੀ? ਹਾਂਜੀ ਲਓ ਜੀ ਨਾਲ ਭਾਈ, ਇਹ ਤਾਂ ਐ ਲਾਓ ਮਾੜੀ ਜੀ ਬੁਰਕੀ ਲਾ ਲਓ, ਐ ਸਹੀ ਹੋ ਉਹ ਜਾਏ। ਨਹੀਂ ਉਹ ਭਰਾਵਾ, ਅੱਲਾ ਰੱਬ ਜਿਹੜਾ ਨਾ ਰੱਬ ਦੀਆਂ ਪਲੈਨਿੰਗਾਂ ਉਹ ਬੰਦੇ ਦੀ ਸਮਝ ਨਹੀਂ ਆ ਸਕਦੇ। ਇਹਨਾਂ ਨੇ ਕੀਤਾ ਉਹਨੂੰ ਡੀਗ੍ਰੇਡ। ਇਹਨਾਂ ਨੇ ਕਿੰਨਾ ਨੇ? ਸਾਰਿਆਂ ਨੇ। ਤੁਸੀਂ ਰੱਬ ਨੇ ਉੱਥੇ ਖਵਾ ਕੇ ਮੇਰਾ ਸੱਚ ਸਾਬਤ ਕਰ ਦਿੱਤਾ। ਉਹ ਯਾਰ ਅਸੀਂ ਕਹਿੰਦੇ ਸੱਚ ਵਾ, ਕੋਈ ਕੰਮ ਤੇ ਚੱਜ ਦਾ ਕਰੋ। ਇਹ ਕੀ ਕੰਮ ਆ ਬਈ? ਕੋਈ ਵੱਡਾ ਕੰਮ ਕਰੋ। ਸਾਰੀ ਜ਼ਿੰਦਗੀ ਘਰ ਖਾ ਪੀ ਕੇ ਇਹਨਾਂ ਦੇ ਨਾਲ ਹੀ ਤਾਂ ਹੋਇਆ। ਜਿਹੜਾ ਖਾਣਾ ਉਹਦੇ ਚ ਫਾਲਟ ਪਾਉਂਦੇ ਆ। ਅੱਛਾ ਤੇ ਮੈਂ ਤੇ ਫਿਰ ਵਾਸ਼ਰੂਮ ਵੀ ਜਾਣਾ ਤੇ ਮਤਲਬ ਉਹ ਵੀ ਵੇਚਣ ਲੱਗ ਹਾਂ ਲੋਕੀ ਕਰਦੇ ਨੇ, ਤੇਜ਼ਾਬ ਦਾ ਕੰਮ ਕਰਦੇ ਨੇ। ਤੇਜ਼ਾਬ ਦਾ। ਅਰਬਾਂਪਤੀ ਲੋਕ ਨੇ ਜਿਹੜੇ ਵਾਸ਼ਰੂਮ ਦੀਆਂ ਐਕਸੈਸਰੀਆਂ। ਉਹ ਠੀਕ ਆ, ਲੇਕਿਨ ਤੁਹਾਨੂੰ ਜੇਬ ਦਿੰਦੀਆਂ ਇਹ ਚੀਜ਼ਾਂ। ਵਾਸ਼ਰੂਮ ਤੇ ਤੁਸੀਂ ਫਲਸ਼ ਵੇਚਣ ਲੱਗ ਪਓ, ਇਹੀ ਕੋਈ ਚੀਜ਼ਾਂ। ਯਾਰ ਫਲਸ਼ ਜਦੋਂ ਪਏ ਹੁੰਦੇ ਉਦੋਂ ਉਹ ਇੱਕ ਚੀਜ਼ ਹੁੰਦੀ, ਉਹ ਲੱਗ ਕੇ ਇਦਾਂ ਦਾ ਹੁੰਦਾ ਵਾ। ਸਰ ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਹੋਸਟ ਹੋ, ਅੱਲਾ ਨੇ ਇੱਜ਼ਤ ਸ਼ੋਹਰਤ ਉਹ ਨਹੀਂ ਮੈਂ ਕੁਛ ਨਹੀਂ ਕੋਈ ਤੁਸੀਂ ਭਾਈ, ਮੈਂ ਖਾਲਸ ਚੀਜ਼ ਵਿੱਚ ਨਹੀਂ। ਮੈਂ ਆਪਣੇ ਆਡੀਅנס ਨੂੰ ਖਾਲਸ ਚੀਜ਼ ਖਵਾਉਣੀ ਹੈ। ਫਿਰ ਹੋਟਲਾਂ ਤੇ ਚੱਲ ਜਿਆ ਕਰੋ, ਡੱਬੇ ਲੈ ਕੇ ਉੱਥੇ ਸਾਰਿਆਂ ਨੂੰ ਖਵਾਓ, ਫਿਰ ਪੂਰੇ ਮੁਲਕ ਨੂੰ। ਸਹੀ ਇਦਾਂ ਕਰੋ ਨਾ। ਵੱਡਾ ਕੰਮ ਕਰੋ, ਕੋਈ ਆਪਣੇ ਕੱਦ ਦੇ ਮੁਤਾਬਕ ਕੋਈ ਐਪ ਖਰੀਦੋ, ਟਵਿੱਟਰ ਦਾ ਸੌਦਾ ਮਾਰੋ ਉਹਨਾਂ ਨਾਲ। ਕਿਉਂ ਜੀ? ਆਹੋ ਉਹ ਤੇ ਮੈਂ ਮਾਰ ਰਿਹਾ ਵਾਂ। ਗੂਗਲ ਦਾ ਪੁੱਛ ਲੈ, ਮੇਰੇ ਕੋਲ ਹੁਣ 86-87 ਰੁਪਏ ਦੇ ਦੇਣਦੇ ਨੇ। ਬਾਅਦ ਚ ਰੇਟ ਵੱਧ ਜਾਣਾ। ਬਾਅਦ ਚ ਵੱਧ ਗਿਆ ਫੇਰ ਇਸ ਟਾਈਮ ਤੇ ਕਸਮੇ ਇਦਾਂ ਲੱਗਦੇ ਆ ਜ਼ਰਾਫੇ ਨੂੰ ਸਾਹ ਚੜਿਆ। ਉਸਤਾਦ ਜੀ ਨਾ ਕਰੋ ਮਜ਼ਾਕ। ਮੈਂ ਕਰਨੇ ਮਜ਼ਾਕ? ਆਹੋ ਤੇਰੀ ਬੱਸ ਹੋ ਗਈ, ਜੇ ਤੇਰੀ ਤਬੀਅਤ ਖਰਾਬ ਹੋ ਰਹੀ ਡਾਕਟਰ ਕੋਲ ਡਾਕਟਰ ਕੋਲ ਮੈਨੂੰ ਪਤਾ ਭਾਵੇਂ ਜਾਣਾ ਪੈਣਾ। 2000 ਰੁਪਏ ਲੱਗਣਾ ਜੀ ਉੱਤੇ। ਪੈਸਾ ਤੈਨੂੰ ਤੇਰੇ ਬਾਪ ਮਾਂ ਪਿਓ ਦੀ ਕਸਮ ਆ, ਤੈਨੂੰ ਲੱਗਾ ਵਿੱਚ 2 ਨੰਬਰ ਆ? ਸਹੀ ਦੱਸੀ, 1 ਨੰਬਰ ਆ ਕਿ ਨਹੀਂ? ਫੈਸਲ ਤੈਨੂੰ ਤੇਰੀ ਅੰਮੀ ਦੀ ਕਸਮ ਆ, 10 ਮਿਰਚ 2 ਨੰਬਰ ਲੱਗੀ ਤੈਨੂੰ? ਯਾਰ ਇਹ ਤੂੰ ਹੁਣ ਤੇ ਇੰਨੀ ਤੇਜ਼ ਲੱਗੀ ਆ, ਉਹਦੇ ਕੋਈ 1 ਨੰਬਰ ਵੀ ਨਹੀਂ ਕਹਿ ਹੋ ਰਿਹਾ। ਅੱਛਾ ਖਾਦੀ ਉਹਨੇ ਤੇ ਮਹਿਸੂਸ ਸਾਨੂੰ ਹੋਣ ਡਈ। ਮੇਰੇ ਅੱਖਾਂ 'ਚ ਖਾਰ ਆ, ਮੇਰੇ ਹੱਥਾਂ ਨੂੰ ਲੱਗੀ ਹੈ। ਉਹ ਕੁਝ ਵੀ ਨਹੀਂ ਯਾਰ। ਤੋਬਾ ਦਾ ਮੁਕਾਮ ਆ ਭਾਈ। ਨਹੀਂ ਯਾਰ ਫੈਸਲ ਆ ਜ਼ਿਆਦਤੀ ਕੀਤੀ ਹੈ, ਇਦਾਂ ਦੀ ਚਵਲ ਨਹੀਂ ਮਾਰੀ ਦੀ। ਕਿਉਂ ਚਵਲ ਕਾ ਤੋਂ ਬਾਰੀ ਦੀ? ਫਿਰ ਜੇ ਤੂੰ ਇੰਨੀ ਖਾਣੀ ਫਿਰ 100 ਗ੍ਰਾਮ ਖਾ ਲੈਂਦਾ, 5 ਲੱਖ ਦਾ ਆਈਫੋਨ ਵੀ ਲੈ ਲੈਂਦਾ। ਬਾਅਦ ਚ ਤੇਰੇ ਬੱਚੇ ਹੀ ਵਰਤਦੇ। ਚੱਲ ਪੂਰੀ ਇੰਨੀ ਹੋਰ ਖਾਣਾ 100 ਗ੍ਰਾਮ। ਐਵੇਂ ਇੰਨੀ ਹੋਰ ਖਾਣਾ 100 ਗ੍ਰਾਮ ਤੇ ਮਾਮਾ 500 ਗ੍ਰਾਮ ਤੇ ਪੂਰੀ ਐ। ਆਰਾਮ ਨਾਲ ਆਈਫੋਨ ਜਿੱਤ ਜਾਣਾ ਸੀ। ਮੇਦੇ ਚ ਇੰਨੀ ਲੇਟ ਮਿਰਚ ਪਹੁੰਚਣੀ ਸੀ ਜਿੰਨੀ ਦੂਰ। ਨਹੀਂ ਲੇਟ ਹੋ ਜਾਣਾ ਸੀ ਇਹਨੇ। ਇਹ ਬਾਅਦ ਚ ਇਹਦੇ ਬੱਚਿਆਂ ਨੇ ਚਲਾਉਣਾ ਸੀ। ਉਹਨਾਂ ਕੋ ਮੈਂ ਫੇਕ ਖੋਲ ਲੈਣਾ ਸੀ। ਉਹਨਾਂ ਨੇ ਇਹਦੇ ਤਬੂਤ ਤੇ ਰੱਖ ਕੇ ਮੈਨੂੰ ਵੀ ਲੱਗਦਾ ਕੁਝ ਹੋਣ ਲੱਗ ਪਈ। ਉਹ ਨਾ ਸਾਰੇ ਦੇ ਉਹ ਚੜਦਾ ਹੀ। ਆਵੇ ਇਹਦੇ ਕੰਮ। ਆਵੇ ਪੈਂਟ ਨੂੰ ਵੀ ਤੜਕਾ ਲਾ ਲਿਆ। ਸੂਈਆਂ ਚੁੱਭਦੀਆਂ। ਆਹੋ ਆ ਮਿਰਚਾਂ ਲੱਗੀਆਂ, ਉਹਦੀ ਵਜ੍ਹਾ ਤੋਂ ਚੁੱਭ ਗਈ। ਆਹੋ ਸੂਈਆਂ ਕਿ ਤੈਨੂੰ ਨੇਜ਼ੇ ਟੈਪ ਮਹਿਸੂਸ ਹੋਣੇ ਹਲੇ। ਨਹੀਂ ਯਾਰ ਇਹ ਮਾੜਾ ਕੰਮ ਇਹਨੇ ਕੀਤਾ। ਫੈਸਲਾ ਤੂੰ ਜ਼ਿਆਦਤੀ ਕੀਤੀ। ਮਾੜਾ ਤੁਸੀਂ ਕਰਨ ਦੇ। ਮੈਨੂੰ ਨਹੀਂ ਸੀ ਪਤਾ ਜੇ ਖਾ ਲੈਣੀ। ਮੈਂ ਕਿਹਾ ਖਾਣੇ ਕਰੋ ਤੁਸੀਂ ਕੰਮ ਹੀ ਹੋਰ ਕਰ ਲਵੋ। ਮੈਨੂੰ ਜੀ ਨਹੀਂ ਕਿ ਤੁਸੀਂ ਖੇਡਦੇ ਪਏ ਹੋ ਸਾਡੇ ਨਾਲ, ਜ਼ਿੰਦਗੀਆਂ ਨਾਲ ਜ਼ਿੰਦਗੀਆਂ ਨਾਲ ਖੇਡਦੇ ਪਏ ਹੋ। ਮੈਨੂੰ ਪਤਾ ਹੀ ਨਹੀਂ ਸੀ ਕਿ ਤੂੰ ਏਡੀ। ਮੈਂ ਤਾਂ ਕਿਹਾ ਸ਼ੁਗਰ ਲੱਗਾ ਵਾ। ਜ਼ਿੰਦਗੀਆਂ ਨਾਲ ਖੇਡਦੇ ਪਏ ਹੋ। ਉਧਰੋਂ ਤੁਸੀਂ ਉਹ ਚੀਂ ਕਰਕੇ ਲਾ ਕੇ ਤੇ 1000 ਰੁਪਇਆ ਮੇਰੇ ਕੋਲ ਲੈ ਲਿਆ, 1500 ਲੈ ਲਿਆ, 500 ਵਾਪਸ ਹੀ ਨਹੀਂ ਕੀਤਾ ਤੁਸੀਂ। ਨਹੀਂ ਫੈਸਲ ਉਹ ਤੇਰੀ ਆਪਣੀ ਗਲਤੀ ਸੀ। ਤੇ ਆ ਵੀ ਗਲਤੀ ਆ ਆਪਣੀ ਮੇਰੀ। ਤੇ ਫਿਰ ਮੈਂ ਮੰਨਦਾ ਨਹੀਂ। ਤੂੰ ਮੈਨੂੰ ਕਿਹਾ ਸੀ ਮੈਂ ਖਾਣਾ ਵਾ ਆਹੋ ਤੇ ਮੈਨੂੰ 1000 ਰੁਪਏ ਦੇ ਦਿਓ। ਤੁਸੀਂ ਮੈਨੂੰ ਕਿਹਾ ਸੀ ਮੈਂ ਲਾਂਦਾ ਵਾਂ ਤੇ 1000 ਰੁਪਇਆ ਦੇ। ਹਾਂ ਤੇ ਮੈਂ ਲਾਇਆ ਨਹੀਂ ਸੀ। ਤੇ ਮੈਂ 1000 ਦਿੱਤਾ ਨਹੀਂ ਸੀਗਾ। ਤੇ ਤੂੰ ਬਾਅਦ ਚ ਅੰਦਰ ਕੀ ਲੈਣ ਆਇਆ ਸੀ ਮੰਗਣ ਵਾਪਸ? 1500 ਜਿਹੜਾ ਮੈਂ 1500 ਨਹੀਂ ਸੀ 1000 ਹੀ। ਤੂੰ ਮੈਨੂੰ ਦੱਸ ਕਿ ਤੂੰ ਖਾ ਲਈ ਸੀ ਮਿਰਚ? ਆਹੋ ਤੂੰ ਉੱਠ ਕੇ ਗਿਆ ਤੇ ਥੁੱਕੀ ਕਿਉਂ? ਵਾਸ਼ਰੂਮ ਚ ਕਿਉਂ ਥੁੱਕੀ? ਕਿਹੜੀ ਥੁੱਕੀ? ਆ ਥੁੱਕਦਾ ਆ ਤੂੰ ਵਾਸ਼ਰੂਮ ਚ? ਸਾਰੇ ਕਰਦਾ ਆ ਡਰ ਆਇਆ ਸੀ ਕਿ ਮੈਨੂੰ ਵੋਮਟਿੰਗ ਨਾ ਹੋ ਜੇ। ਹਾਂ ਠੀਕ ਹੈ ਨਾ। ਹਾਂ ਬੇਸਿਕ ਤੌਰ ਗੱਲ ਤੇ ਇਹ ਸ਼ਰਤ ਤੇ ਹੁੰਦੀ ਹੈ ਕਿ ਮੈਂ ਖਾ ਕੇ ਤੇ ਬੈਠਾ ਜੀ ਉੱਥੇ। ਜੀ ਛਿਲਤਰ ਮੇਰੇ ਵੱਜ ਗਈ। ਛਿਲਤਰ ਨਹੀਂ, ਉਹ ਪਿਓਰ ਸਾਫ ਆ। ਆਹੋ ਪਿਓਰ ਛਿਲਤਰ ਫਿਲਟਰ ਉਹ ਚ ਹੈ ਹੀ ਨਹੀਂ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਲੋਕ ਜਦੋਂ ਪੈਸਾ ਆਂਦਾ ਕੋਈ 골ਡ ਸ਼ਾਪ, ਜਿਊਲਰੀ ਸ਼ਾਪ, ਪਲਾਜ਼ਾ ਕੋਈ ਪਲਾਜ਼ਾ ਕੋ ਬਣਾਉਂਦੇ ਨੇ, ਕੋਈ ਮਾਰਕੀਟ। ਆ ਜਨਾਬ ਸ਼ਹਿਦ ਸ਼ੈਂਪੂ ਦਾਦਣ ਮਿਰਚ। ਯਾਰ ਚੱਲ ਬਸ ਕਰ। 5-7 ਵਾਰੀ ਕਹਿ ਲਿਆ, ਹੁਣ ਕਿੰਨੀ ਵਾਰੀ ਕਹਿਣਾ ਹੈ? ਇਹ ਨਾ ਤੁਸੀਂ ਰੱਖੋ। ਇਹ ਕੋਈ ਅੱਛਾ ਕੰਮ ਕਰ ਲਵੋ ਨਾ ਤੁਸੀਂ। ਮਸ਼ਹੂਰੀ ਬਣਾਈਏ। ਤਾਜੀ ਗੱਲ ਪਤਾ ਕੀ ਹੈ? ਤੁਸੀਂ ਪਤਾ ਕੀ ਲਵੋ? ਗਿਰੀਸ ਹੋ ਗਈ, ਗਿਰੀਸ ਹੋ ਗਈ, ਸੌਂਫ ਲਵੋ। ਹਾਂ ਠੀਕ ਹੈ ਨਾ। ਉਹ ਛੋਟੀਆਂ ਬਣਾ ਕੇ ਪੈਕਟਾਂ 'ਚ 100 ਰੁਪਏ ਦਾ ਐਡਾ ਜਿਹਾ ਮਿਲਦਾ, ਉਹ ਲਾਇਆ ਨਹੀਂ ਹੁੰਦਾ ਉਹਨਾਂ ਨੇ। ਉਹ ਕਰੋ, ਉਹਨਾਂ ਦੀ ਬੜੀ ਕਮਾਈ ਹੈਗੀ। ਠੀਕ ਹੈ ਕਿਆਹੀ ਮੇਵਾ ਠੀਕ ਹੈ ਕੰਮ। ਕਾਲੀ ਮਿਰਚ ਦੀਆਂ ਏਡੀਆਂ ਪੂੜੀਆਂ ਬਣਾਓ, 10-10 ਰੁਪਏ ਦੀ ਵਿਕੀ ਯਾਰ ਉਹ ਲੈਣ ਦੇ। ਪਾਪੜ ਬਣਾਉਣ, ਪਾਪੜ। ਹਾਂ ਮੰਮੀ ਸਲੈਂਡੀਆਂ ਪਾਪੜ ਬਣਾਉਣ। ਪਾਪੜਾਂ ਦੀ ਫੈਕਟਰੀ ਲਾ ਉਹ ਬਣਾ। ਨਹੀਂ ਫੈਕਟਰੀ ਕਾਹਤੋਂ ਲਾਣੀ? ਘਰ ਚਲਾਈ ਕਰਕੇ ਜਿੰਨੇ ਕੁ 5 ਕਿਲੋ ਲਿਆਏ
ਉਹ ਫਿਆਪਰ ਚ ਭਾਈ ਉਹ ਮੋਮਬੱਤੀਆਂ ਮੁਕਾਲ ਭਾਈ ਉਧਰ ਨਿਕਲ ਗਏ, ਉਸਮਾਨ ਭਾਈ ਜ਼ਹਿਰ ਨਿਕਲ ਗਏ, ਤੁਸੀਂ ਇੱਧਰ ਆ ਗਏ। ਸੋਚਾਂ ਵੇਖ ਲਾ, ਉੱਥੋਂ ਤੱਕ ਮਹਿਦੂਦ ਨੇ, ਪਾਪੜ ਨਿੰਮਕੋ ਇਹ ਉਹ। ਮੈਂ ਕਹਿੰਦਾ ਉਸਤਾਦ ਜੀ ਤੁਹਾਡਾ ਲੈਵਲ ਹੁਣ ਨੈਕਸਟ ਲੈਵਲ ਆ। ਕੋਈ ਬ੍ਰਾਂਡ ਕੱਢੋ ਤੁਸੀਂ। ਤੁਹਾਨੂੰ ਚਾਹੀਦਾ ਆਪਣਾ ਟਾਇਰ ਦੀ ਇੱਕ ਫੈਕਟਰੀ ਬਣਾਓ, ਟਾਇਰਸ। ਆਹ ਸਾਈਕਲ ਦਾ ਤੁਸੀਂ ਇੱਥੇ ਲਿਆ ਕੇ ਤੇ ਬੁੱਢੀਆਂ ਦੀਆਂ ਕੰਮਾਂ ਦੀਆਂ ਮਰਚਾਂ ਤੇ ਹਲਦੀਆਂ ਤੇ ਫਲਾਣਾ ਤੇ ਇਹ ਕੱਲ ਨੂੰ ਇਹਨਾਂ ਨੇ ਜੀ ਕਰੇ ਤੇ ਉੱਥੋਂ ਕਹਿਣ ਜੀ ਆ ਲਾਚੀਆਂ ਦਾ ਉਹ ਪੈਕ। ਲੱਖ ਲਾਣਾ ਤੇ ਤੂੰ ਸਾਨੂੰ ਵੀ ਸਾੜ ਪਵਾਉਣਾ ਸ਼ੁਰੂ ਕਰ ਕਿਉਂ? ਦਿੱਤਾ। ਸਾੜ 2 ਰੁਪਏ ਤੁਹਾਨੂੰ ਮੁੱਤੇ ਕਾਹਤੋਂ? ਸਾਰਾ ਤੇ ਪਾ ਇਹ ਮਾੜੀ ਮਾੜੀ ਜਿੱਥੇ ਹੱਥ ਲੱਗਣਾ ਉੱਥੇ ਹੀ ਸਾੜ ਪਈ ਜਾਣਾ ਹੈ। ਤੁਸੀਂ 1000 ਰੁਪਇਆ ਦਵੋ ਤਾਂ 500 ਰੁਪਇਆ ਮੈਂ ਉਹਦੇ ਕੋਲ ਤੁਹਾਡੇ ਕੋਲ ਲੈਣਾ ਜੀ। ਕਿਹੜਾ ਮੇਰੇ ਕੋਲ ਲੈਣਾ? ਤੈਨੂੰ ਮੈਂ ਦੱਸਾਂਗਾ। ਤੂੰ ਦੱਸ ਲੈ ਮੈਨੂੰ, ਆ ਜਾ ਬਾਹਰ ਹੁਣੇ ਦੱਸ ਲੈ। ਮੇਰੀ ਗੱਲ ਸੁਣੋ, 1000 ਰੁਪਇਆ ਉਹਦਾ ਬਣਦਾ, ਉਹਨੇ ਵੱਡਾ ਕੰਮ ਕੀਤਾ। ਅਤੇ ਉਹ ਤੇ ਮੈਂ ਵੀ ਕਹਿਣ ਦੇ 1000 ਰੁਪਏ ਦਾ ਬਣਦਾ ਵਾ। 200 ਮੈਂ ਦੇਣਾ, ਥੋੜੀ ਜਿਹੀ ਹੋਰ ਖਾ। ਨਹੀਂ ਹੋਰ ਨਾ ਖਾਇਓ ਫੈਸਲ ਭਾਈ। ਦਿਮਾਗ ਠੀਕ, ਹੁਣ ਮੈਨੂੰ ਲੱਖ ਰੁਪਇਆ ਵੀ ਕਹਿਣ ਤੇ ਮੈਂ ਨਾ ਕੰਮ। ਜੇ ਹੋਰ ਕਿਸੇ ਕੰਪਨੀ ਦੀ ਖਾ ਲੋਗੇ। ਅੱਛਾ ਜੀ, ਅਗਲੀ ਪ੍ਰੋਡਕਟ ਤੁਹਾਡਾ ਕੀ? ਪਹਿਲੇ ਇਹ ਚੱਲ ਲਵੇ ਨਾ, ਇਹ ਲੋਕੀ ਇਹਦੇ ਤੇ ਅਥੈਂਟਿਕ ਮੋਹਰ ਲਾ ਦੇਣ ਮੈਨੂੰ ਦੱਸ ਕੇ ਕਿ ਪਾਇਨ ਵਾਕਈ ਸੁਭਾਨ ਅੱਲਾ ਮਿਰਚਾ, ਸੁਭਾਨ ਅੱਲਾ ਹਲਦੀ ਹੈ, ਸੁਭਾਨ ਅੱਲਾ ਦਾਦੜ ਮਿਰਚਾ। ਕਸਮੇ ਬਸ ਸਹੀ ਕਹਿ ਰਿਹਾ। ਇਹ ਲੋਕੀ ਇਹਦਾ ਪ੍ਰੂਫ ਦੇਣਗੇ, ਲੋਕੀ ਨਹੀਂ ਦੇਣਗੇ। ਜਿਹੜੀਆਂ ਖਵਾਤੀਨ ਘਰਾਂ 'ਚ ਯੂਜ਼ ਕਰਦੀਆਂ ਨੇ ਉਹ ਦੱਸਣਗੀਆਂ, ਉਹ ਆਪਣੇ ਬੰਦਿਆਂ ਨੂੰ ਦੱਸਣਗੀਆਂ, ਭਰਾਵਾਂ ਨੂੰ, ਪਿਓ ਨੂੰ ਕਿ ਹਾਂਜੀ ਅੱਬੂ ਜੀ ਜਾਨੀ ਭਾਈ ਨੂੰ ਕਹਿ ਦਿਓ, ਤੇ ਫਿਰ ਉਹ ਅੱਗੋਂ ਮੈਨੂੰ ਕਹਿਣਗੇ ਤੇ ਇਹ ਇੱਥੇ ਬੈਠੇ ਹੀ ਮੈਂ ਪ੍ਰੂਫ ਲੈਣਾ ਤੁਹਾਡੇ ਕੋਲੋਂ। ਭਾਜੀ ਕਸਮ ਗੱਲ ਕਰਕੇ ਇਹ 800 ਰੁਪਏ ਦੀ, 800 ਰੁਪਏ ਭਾਜੀ, 800 ਰੁਪਏ 800 ਰੁਪਏ ਕਿਲੋ। ਹਾਂ ਹੈ ਕਿਲੋ ਕਾ ਕਿਲੋ ਨਹੀਂ, ਕਿਲੋ ਨਹੀਂ। ਇਹ ਮੈਂ ਤੁਸੀਂ ਦੂਣੇ ਰੇਟ ਦੇ ਵਿੱਚ ਨਹੀਂ ਯਾਰ, ਦੁਕਾਨ ਲੈਣੀ ਤੋਂ- ਲੈ ਲਓ, ਨਹੀਂ ਲੈਣੀ ਰਹਿਣ ਦਿਓ ਯਾਰ। ਭਾਜੀ ਅੱਲਾ ਦੀ ਕਸਮ ਹੈ, 1 ਨੰਬਰ ਜੀ। ਅੱਛਾ ਉਸਤਾਦ ਜੀ, ਇਹਦੇ 'ਚ ਜੇ ਖਾਸੀਅਤ ਹੈ ਕਿ 1 ਨੰਬਰ ਆ, ਮਾਰਕੀਟ ਰੇਟ ਦਾ ਮਿਰਚ ਵੈਸੇ ਕੀ? ਅੱਛੀ, ਮਿਰਚ ਅੱਛੀ ਹੈ ਜਿਹੜੀ ਨਾਲਬਨ ਮਿਰਚ ਸੁਕਾ ਕੇ ਜਿਸ ਤਰ੍ਹਾਂ ਘਰ ਦੀ ਪਿਆਈਦੀ ਹੈ, ਉਹ ਚੀਜ਼ ਆ। ਰੰਗ ਇਹਦੇ 'ਚ ਨਹੀਂਗਾ, ਜਿਹੜਾ ਮਿਰਚ ਦਾ ਆਪਣਾ ਰੰਗ ਪੀਸ ਕੇ ਬਣਦਾ ਉਹ ਰੰਗ ਆ। ਇਹਦੇ 'ਚ ਨਾਰਮਲ ਜਿਹੜੇ ਲੋਕੀ ਵੇਚਦੇ ਨੇ ਰੰਗ ਪਾਉਂਦੇ ਨੇ, ਹੋਰ ਬੜਾ ਕੁਝ ਪਾਉਂਦੇ ਨੇ। 500 ਰੁਪਇਆ, 700 ਰੁਪਇਆ, 800 ਰੁਪਇਆ ਕਿਲੋ ਵੇਚਦੇ ਨੇ। ਠੀਕ ਆ ਜੀ, ਉਹ ਮਤਲਬ 1 ਚਮਚੀ ਪੈ ਜਾਂਦੀ ਪੂਰੀ। ਠੀਕ ਆ ਜੀ, ਇਹ 500-600 ਗ੍ਰਾਮ, ਪਤਾ ਨਹੀਂ 500 ਗ੍ਰਾਮ ਕਿੰਨੀ ਹੈ, ਇਹ ਮੈਂ 800 ਰੁਪਏ ਦੀ ਆ, ਮੈਂ 1600 ਰੁਪਏ ਕਿਲੋ ਵੇਚਣੀ ਆ। ਪੂਰੇ ਪਾਕਿਸਤਾਨ 'ਚ 1600 ਰੁਪਏ ਕਿਲੋ ਮਿਰਚ ਨਹੀਂ ਹੈਗੀ। ਵਾਹ 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 ਵਾਹ, ਕਹਿੰਦੇ 800 ਰੁਪਏ ਦੀ ਹੈ ਵਾ ਹੈ ਤੇ ਮੈਂ 1600 ਰੁਪਏ ਦੀ ਕਿਲੋ ਵੇਚ। ਯਾਰ ਮੈਂ ਕਿਹਾ 500 ਗ੍ਰਾਮ 800 ਦੀ, ਆਹੋ 1000 ਗ੍ਰਾਮ ਕਿਲੋ ਯਾਨੀ ਕਿ ਹੋ ਗਈ 1600 ਦੀ। ਆਹੋ 1400-1500 ਰੁਪਏ ਕਿਲੋ ਇੱਕ ਦੋ ਬ੍ਰਾਂਡਸ ਹੈਗੇ ਨੇ ਜਿਹੜੇ ਵੱਡੇ, ਉਹਨਾਂ ਦੀ ਆ, ਉਹਨਾਂ ਦੀ 1400-1500 ਰੁਪਏ ਕਿਲੋ ਆ। ਮੈਂ ਇਹ 1600 ਰੁਪਏ ਕਿਲੋ ਵੇਚਣੀ ਹੈ। ਜਿਹਨੇ ਲੈਣੀ ਲੈ ਲਵੇ। ਉਹਦੀ ਵਜ੍ਹਾ ਸੁਣ ਲਾ, ਜਦੋਂ ਤੂੰ ਆਹ 500 ਗ੍ਰਾਮ ਲੈਣੀ ਹੈ ਨਾ, ਦੂਜੀ ਕਿਲੋ ਜੀ ਨਹੀਂ ਪੈਣੀ ਹੈ, ਤੇ ਡਰ ਵੀ ਕੋਈ ਨਹੀਂ ਹੋਣਾ ਵੀ ਇਹਦੇ 'ਚ ਕੋਈ 19 ਕੀ ਚੀਜ਼ ਨਾ ਹੋਵੇ। ਆਹੋ ਐਵੇਂ ਗੱਲ ਕਿੰਨੀ। ਅੱਛਾ, ਜਿਹੜੇ ਡਾਕਟਰਸ ਕਹਿੰਦੇ ਨੇ ਕਿ ਸੁਰਖ ਮਿਰਚ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨਹੀਂ ਥੋੜਾ ਬਹੁਤ ਹੁੰਦਾ ਹੀ ਆ, ਸੁਰਖ ਮਿਰਚ ਹੁੰਦੀ ਇਹ ਇਸਤੇਮਾਲ। ਜ਼ਰੂਰੀ ਹੈ ਨਾ। ਅੱਛਾ, ਇਹ ਹਲਦੀ ਦੇ ਬਾਰੇ ਹਲਦੀ ਜਿਹੜਾ ਨਾ, ਇਹ ਤਾਂ ਮੈਨੂੰ ਰੇਟ ਭੁੱਲ ਗਿਆ ਵਾ, ਮੈਨੂੰ ਉਹਨੇ ਦੱਸਿਆ ਸੀ, ਭੁੱਲ ਗਿਆ ਵਾ। ਇਹ ਵੀ 600 ਚਲੋ ਜੀ, ਮੇਰੇ ਵੱਲੋਂ ਰੇਟ 150 ਰੁਪਏ ਦੀ ਕਿਲੋ। ਨਹੀਂ ਇਹ 600 ਰੁਪਏ ਦੀ ਹੈ। 600 ਰੁਪਏ ਦਾ ਆਹ ਡੱਬਾ ਵਾ, 800 ਰੁਪਏ ਦਾ ਆਹ ਡੱਬਾ ਵਾ, ਸਭ ਤੋਂ ਪਿਆਰਾ ਲੱਗਦਾ ਤੇ 600 ਰੁਪਏ ਦਾ ਹੀ ਆਹ ਡੱਬਾ ਵਾ। ਆਹ ਦੋਵੇਂ 600 ਰੁਪਏ ਦੇ ਆ, ਉਹ 800 ਰੁਪਏ ਦਾ ਵਾ। ਤੇ ਮੰਗਾ ਕੇ ਕਰੀ ਦੇਖਣਾ। ਹਾਂ ਮਹਿੰਗੀ ਆ, ਮਹਿੰਗੀ ਬਹੁਤ ਮਹਿੰਗੀ ਭਾਈ। ਨਹੀਂ ਮਹਿੰਗੀ, ਲੇਕਿਨ ਮੈਂ ਇਹ ਕਹਿ ਰਿਹਾ ਇਹੀ ਜਿਹੜਾ ਟ੍ਰੈਂਡ ਚੱਲ ਜਾਵੇ, ਹਰ ਸ਼ੈ ਭਾਵੇਂ ਥੋੜੀ ਮਹਿੰਗੀ ਹੋ ਜਾਵੇ। ਇਹੀ ਮੈਂ ਬਕਵਾਸ ਕਰਦਾ, ਮੈਂ ਕਿਉਂ ਸ਼ੁਰੂ ਆਪ ਹੱਥੀ ਕਰਨ ਆ। ਉਧਰੋਂ ਦੁੱਧ ਵਾਲੇ ਨੂੰ ਮੈਂ ਕਿਉਂ ਕਿਹਾ ਸੀ, ਜਿਹੜਾ ਦੁੱਧ ਵਾਲਾ ਸੀ ਭਾਈ ਮੇਰਾ, ਉਹ ਆਪਣਾ ਜਿਹੜਾ ਯਾਰ ਜੱਟ, ਉਹ ਦੁੱਧ ਵਾਲਾ, ਦੁੱਧ ਦਹੀਂ ਵਾਲਾ ਸਿਆਲਕੋਟ ਵਾਲਾ, ਆਹੋ ਮੈਂ ਗਿੱਲ, ਉਹਨੂੰ ਮੈਂ ਇਹੀ ਕਿਹਾ। ਆਹੋ ਢਿੱਲੂ, ਸ਼ਾਨ ਢਿੱਲੂ, ਨੂੰ ਆਹੋ ਮੈਂ ਇਹੀ ਕਹਿਣਾ ਵਾ। ਆਹੋ ਅੱਲਾ ਉਹ ਦਾ ਬੰਦਾ ਕਿਹਾ ਤੁਸੀਂ ਮਤਲਬ ਕਿ ਯਾਰ ਤੁਸੀਂ ਥੋੜਾ ਕਰਕੇ ਤੇ ਦੇਖੋ ਅੱਲਾ ਤਵੱਕਲ ਤੇ। ਆ ਮੈਂ ਯਾਰ ਨਹੀਂ ਵੇਖਦੀ, ਉਹ ਖਾਲਸ ਇਫਤਾ ਜੀ। ਆ ਨਹੀਂ ਵੇਖਦੀ ਯਾਰ 1600 ਰੁਪਇਆ ਕੀ ਹੋਊਗਾ, ਕੀ ਹੋਊਗਾ, ਨਹੀਂ ਵਿਕੂਗੀ। ਮੈਨੂੰ ਲੋਕੀ ਕਹਿਣਗੇ ਲਓ ਜੀ ਬਾਜ਼ਾਰੋਂ 500 ਰੁਪਏ ਦੀ ਮਿਲਦੀ, ਲਓ ਜੀ ਫਲਾਣੇ। ਜਿਸ ਘਰ 'ਚ ਇੱਕ ਵਾਰੀ ਚਲੀ ਗਈ ਉਹਦਾ ਜ਼ਿਪ ਲੱਗ ਜਾਣੀ ਮੂੰਹ ਤੇ ਇਸ ਗੱਲ ਦੀ। ਹਾਂ ਸਹੀ ਹੈ। ਇੱਕ ਘਰ, ਦੂਜੇ ਘਰ, ਤੀਜੇ ਘਰ, ਮੈਂ ਪੂਰੇ ਪਾਕਿਸਤਾਨ ਦੇ ਹਰ ਘਰ 'ਚ ਤਾਂ ਨਹੀਂ ਵੇਚਣੀ। ਮੇਰੇ ਤੇ 500-700 ਹਜ਼ਾਰ ਗਾਹਕ ਇਹਦੇ ਲੱਗ ਜਾਣ, ਓਕੇ। ਤੇ ਉਸ ਤੋਂ ਬਾਅਦ ਫਿਰ ਉਹ ਮੈਨੂੰ ਲੈ ਕੇ ਦਿਖਾਉਣ ਕਿਤੋਂ। ਨਹੀਂ ਤਾਂ ਖਾਣਾ ਕਿਦੋਂ ਜੇ ਪੱਲਾ ਫਰੀ ਸਾਹਿਬ, ਤੁਸੀਂ ਇੱਕ ਡੱਬਾ ਲਓ ਪਹਿਲੇ, ਆਪਣੇ ਰਿਸ਼ਤੇਦਾਰਾਂ ਨੂੰ ਤੇ ਲਾਓ। ਓਏ ਇਸ ਸ਼ੋਅ ਤੋਂ ਬਾਅਦ ਤੂੰ ਪੈਰੀ ਪੈਂਦਾ ਵੇਖੀ ਮੇਰੇ, ਤੈਨੂੰ ਇਹਦਾ ਪਤਾ ਹੀ ਨਹੀਂ। ਕਿੰਨੇ ਵਾਰੀ ਪੈਣਾ? ਮੈਂ ਕਹਿੰਦਾ ਪੁੜੀਆਂ ਲੈ ਕੇ ਗਿਆ ਉਸਤਾਦ ਜੀ, ਤੇ ਥੋੜੀ ਜਿਹੀ ਨਾਜ਼ਰੀਨ, ਜਿੰਨੇ ਵੀ ਦੋਸਤ ਅਹਿਬਾਬ ਨੇ, ਪਹਿਲੇ ਉਸਤਾਦ ਜੀ ਨੂੰ ਚਾਹੀਦਾ ਕਿ ਸੈਂਪਲ ਭੇਜਣ ਸਾਰਿਆਂ ਨਾਲ, ਵੰਡਣ ਯਾਨੀ ਵੰਡਣ, ਠੀਕ ਹੈ। ਉਸ ਤੋਂ ਬਾਅਦ ਫਿਰ ਪੈਸੇ ਲੈਣ, ਜਿਹੜੇ ਕੋ ਮਾਰੇ ਬੰਦੇ ਆ ਉਹਨਾਂ ਨੂੰ ਅੱਧਾ ਡੱਬਾ ਵੀ ਮਿਲ ਜੇ, ਉਂਝ ਹੀ ਮਿਲ ਜਾਏਗਾ। ਲਓ ਜੀ ਮੇਰੀ ਗੱਲ ਸੁਣੋ, ਸੈਂਪਲ ਛੱਡੋ। ਆਹੋ ਮੈਂ ਇੱਕ ਈਮੇਲ ਐਡਰੈਸ ਆਪਣਾ ਦਿੱਤਾ ਨਾ, MR ਸਜਾਦ ਜਾਨੀ, ਮਿਸਟਰ ਸਜਾਦ ਜਾਨੀ @ ਆਹੋ ਤੁਸੀਂ ਇਹ ਚੀਜ਼ ਮੰਗਾਓ। ਤੁਸੀਂ ਅਮਨਾ ਮਾਨ ਹਲਫਨ ਅੱਲਾ ਨੂੰ ਹਜ਼ਰ ਨਾਜ਼ਰ ਜਾਣ ਕੇ ਤੁਸੀਂ ਕਹਿ ਦੇਣਾ ਕਿ ਭੈਣ ਐ ਨਹੀਂ, ਜਿੱਦਾਂ ਤੁਸੀਂ ਕਹਿ ਰਹੇ ਸੀ ਉਦਾਂ ਨਹੀਂ, ਮੈਂ ਤੁਹਾਨੂੰ A to Z ਤੁਹਾਡੇ ਪੂਰੇ ਪੈਸੇ ਵਾਪਸ ਭੇਜਾਂ। ਨਹੀਂ ਨਹੀਂ ਜਿਹੜੇ ਸ਼ਹਿਰ ਦੇ ਲਾਮੇ ਦਿੰਦੇ ਰਹੇ ਉਹਨਾਂ ਨੂੰ ਕਿੰਨੇ ਕੁ ਦਿੱਤੇ ਜੇ ਮੋੜੇ? ਆਹੋ ਦੱਸੋ। 4 ਵਾਲੇ ਰੁਲਦੇ ਰਹਿ ਗਏ ਉਹਨਾਂ ਮੈਂ ਸ਼ਾਇਦ ਦੀ ਇੰਨੀ ਤਾਰੀਫ ਕੀਤੀ ਨਹੀਂ ਸੀ। ਅੱਛਾ ਉਸਤਾਦ ਜੀ, ਸ਼ਾਇਦ ਤਾਂ ਭਾਈ ਘਟੇ ਨੇ ਫੌਰਨ। ਉਸਤਾਦ ਜੀ, ਮੈਂ ਸ਼ਾਇਦ ਹੀ ਕਿਤੇ ਮੈਂ ਅੱਲਾ ਦੀ ਮੈਂ ਇੱਕ ਕਸਮ, ਦਿਨ ਬੈਠਾ ਸੋਚਿਆ, ਤੁਹਾਨੂੰ ਮੈਂ ਦੱਸਦਾ, ਮੈਂ ਇੱਕ ਦਿਨ ਬੈਠਿਆ ਸੋਚਿਆ, ਮੈਂ ਕਿਹਾ ਉਸਤਾਦ ਜੀ ਜਿੰਨਾ ਸ਼ਾਇਦ ਕਹਿੰਦਾ ਜੀ
500 ਕਿਲੋ ਲੈ ਲਓ, 1000 ਕਿਲੋ ਲੈ ਲਓ, 2000 ਕਿਲੋ ਲੈ ਲਓ ਜੀ। ਮੇਰਾ ਸ਼ਹਿਦ ਪੂਰੇ ਪਾਕਿਸਤਾਨ 'ਚ ਜਾਂਦਾ ਵਾ, ਪੂਰੀ ਦੁਨੀਆ 'ਚ ਜਾਂਦਾ ਵਾ। ਨੋ ਨਾ ਖਾ। ਨਹੀਂ ਨੋ ਨਹੀਂ, ਮੈਂ ਐ ਕੀਤਾ ਸੀ। ਨੋ ਖਾਂਡੇ ਸੀ, ਨੋ ਖਾਂਡੇ ਉਸਤਾਦ ਜੀ, ਇਹ ਤਾਂ ਮਾੜੀ ਮਾਰੀ ਤੇ ਜਾਂਦਾ ਤਾਜੀ। ਅਗਰ ਪਿਓਰ ਅਸਲ ਜਿਹੜਾ ਸ਼ਹਿਦ ਹੁੰਦਾ, ਜਿੱਦਾਂ ਜੈਨੂਅਨ ਕੁਦਰਤੀ ਛੱਤਾ ਇੱਕ ਲੱਗਾ, ਇਹ ਕਿੱਥੋਂ ਆ ਜਾਂਦਾ 50-50 ਕਿਲੋ। ਮੈਂ ਹਿਸਾਬ ਲਾਇਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਮੇਰੀ ਗੱਲ ਸੁਣ ਵੀਰੇ, ਗੱਲ ਇਹ ਆ ਇਹ ਕਿੱਦਾਂ ਤੇ ਅੱਛਾ ਫਿਰ ਤੂੰ ਇੱਕ ਬੰਦਾ ਕਹਿ ਰਿਹਾ ਕਿ ਵੀ ਮੇਰਾ ਮਤਲਬ ਮੈਂ ਇੰਨੇ 1000 ਕਿਲੋ ਵੇਚਦਾ ਸਾਲ ਦਾ, ਤੇਰੇ ਵਰਗੇ ਕਿੰਨੇ ਕੰਮ ਕਰ ਲੱਖ ਤੇ ਕੀ ਹੋਇਆ ਮੈਨੂੰ ਕੁਝ ਵੀ ਨਹੀਂ ਹੋਣ ਡਿਆ, ਆਪ ਤਾਂ ਵੇਖੋ ਜ਼ਰਾ। ਉਹ ਤੁਸੀਂ ਉਲਟੀ ਕਰ ਰਹੇ ਹੋ। ਤੇਰੇ ਵਰਗੇ ਪਤਾ ਨਹੀਂ ਕਿੰਨੇ ਵੇਚਦੇ ਹੋਣਗੇ, ਕਿੱਥੋਂ ਲੈ ਕੇ ਆਉਂਦੇ ਜੀ? ਫਿਰ ਉਹਨੇ ਮੈਨੂੰ ਗੱਲ ਸਮਝਾਈ, ਉਹਨੇ ਕਿਹਾ ਭੈਣ ਇਹ ਉਹ ਸ਼ਾਇਦ ਨਹੀਂਗਾ ਜਿਹੜਾ ਤੁਸੀਂ ਐਵੇਂ ਇਤਫਾਕਨ ਤੌਰ ਤੇ ਤੁਹਾਡੇ ਘਰ ਵੱਡਾ ਲੱਗ ਗਿਆ ਤੇ ਤੁਸੀਂ ਉਹ ਕਿਸੇ ਕੋ 1000 ਰੁਪਏ ਦੇ ਗਏ, ਉਹ ਇੰਨਾ ਹੋ ਹੀ ਨਹੀਂ ਸਕਦਾ। ਇਹ ਸ਼ਾਇਦ ਉਸ ਤਰ੍ਹਾਂ ਦਾ ਹੀ ਹੁੰਦਾ ਵਾ, ਯਾਨੀ ਇੱਕ ਇਲਾਕੇ ਅਸੀਂ ਲਏ ਹੁੰਦੇ ਨੇ, ਉਹਦੇ 'ਚ ਅਸੀਂ ਛੱਤੇ, ਔਰ ਇਹ ਨਹੀਂ ਹੈਗਾ ਕਿ ਵੀ ਇਹ ਉਹ ਡਰਮੀ ਦੇ ਵਿੱਚ ਪਾ ਕੇ ਤੇ ਗੁੜ ਪਾ ਕੇ ਤੇ ਉਹ ਨਹੀਂ ਹੈਗਾ ਜੈਨੂਅਨ ਛੱਤੇ ਦਾ ਵਾ ਸਾਰਾ ਕੁਛ ਆ। ਲੇਕਿਨ ਇਹਦੇ ਇੱਕ ਏਰੀਆ ਅਸੀਂ ਕੀਤਾ ਹੁੰਦਾ ਫਾਰਮੀ ਟੈਪ। ਫਾਰਮੀ ਉਹ ਹੁੰਦਾ ਜਿਹੜਾ ਮੈਂ ਕਹਿ ਰਿਹਾ ਗੁੜ ਦਾ ਪਾਣੀ ਪਿਆਈ ਜਾਣਾ ਮੱਖੀਆਂ ਨੂੰ। ਮਤਲਬ ਕਿ ਇਹ ਆਪ ਕਰ ਰਹੇ, ਮੱਖੀਆਂ ਆਪੇ ਹੀ ਚੂਸਦੀਆਂ ਨੇ, ਮੱਖੀਆਂ ਪ੍ਰੋਸੈਸ ਹੋਈ ਆ, ਪ੍ਰੋਸੈਸ ਸਾਰਾ ਸੇਮ ਆ। ਹਾਂਜੀ, ਲੇਕਿਨ ਲੇਕਿਨ ਆਪ ਉਹਨਾਂ ਨੇ ਆਪਣੀਆਂ ਮੱਖੀਆਂ ਪਾਲੀਆਂ ਨੇ। ਇੱਕ ਜੰਗਲ ਹੈ ਨਾ, ਮਤਲਬ ਉਹਦੇ ਵਿੱਚ ਇੰਨਾ ਤੇਰਾ ਵਾ, ਇੰਨਾ ਇਹਦਾ ਵਾ, ਉਹਦੇ ਅੰਦਰ ਲੱਗੀ ਜਾ ਰਿਹਾ ਮੱਖੀ ਫਾਰਮ, ਉਹ ਚੀਜ਼ ਆ। ਅੱਛਾ ਮੈਂ ਨਾ 1000 ਜਿਹੜਾ ਜਿੱਤਿਆ ਉਸਤਾਦ ਜੀ, ਮੇਰੇ ਉਸਤਾਦ ਹੋ, ਮੇਰੇ ਮਾਈ ਬਾਪ ਹੋ, ਮੈਂ ਨਹੀਂ ਉਸਤਾਦ ਜੀ ਲੈਣਾ, ਤੁਸੀਂ ਮੈਨੂੰ 10 ਡੱਬੇ ਉਸਤਾਦ ਜੀ 4 ਦੇ ਦਿਓ ਉਸਤਾਦ ਜੀ, ਮੈਂ ਦੇਣਾ। 10 ਡੱਬੇ ਹੈਗੇ ਕਿੰਨੇ? 8000 ਦੇ? ਨਹੀਂ ਉਸਤਾਦ ਜੀ 8000 ਦੇ। ਮੈਂ 1000 ਨਹੀਂ ਛੱਡਿਆ ਤੁਹਾਨੂੰ, ਤੇ ਮੈਂ 8000 ਦੇ ਤੈਨੂੰ 10 ਡੱਬੇ ਦੇ ਦੇ। ਉਸਤਾਦ ਜੀ ਮੈਂ ਦੇਣੇ ਕਿਸੇ ਨੂੰ। ਅਚਾਰ ਵੈਸੇ ਵੀ ਥੋੜਾ ਜਿਹਾ ਰਹਿ ਗਿਆ, ਕਿੰਨਾ ਰਹਿ ਗਿਆ ਉਸਤਾਦ ਜੀ? 250 ਕਿਲੋ ਰਹਿ ਗਿਆ। ਉਸਤਾਦ ਜੀ ਚਲੋ ਨਹੀਂ, ਵੰਡ 10 ਦਿਓ ਡੱਬੇ ਜੀ, ਦੇ ਖੈਰ ਦਿਓ। ਖੈਰਾਤ ਕੱਢ ਦਿਓ, ਦਿਓ। ਪਤਾ ਕੀ 5 ਦੇ ਦਿਓ, ਚਲੋ 5। ਲੋ ਜੀ, ਓਕੇ ਜੀ। 5 ਮੈਂ ਛੱਡੇ, ਜਾਓ ਯਾਰ ਮੈਂ 5 ਛੱਡੇ, 5 ਛੱਡੇ, 5 ਦੇ ਦਿਓ। ਆ ਜਿਹੜੇ ਭਾਈ ਨੇ ਪਹਿਲੋਂ ਸ਼ਹਿਦ ਦੇ ਡੱਬੇ ਸਾਨੂੰ ਗਿਫਟ ਕੀਤੇ ਸੀ ਨਾ ਆਪਣੇ ਕੋਲ ਪੈਸੇ 4 ਦੇ, ਉਹਨਾਂ ਦੇ ਅੱਗੇ ਰਿਕੁਐਸਟ ਆ ਕਿ ਹਲਦੀ, ਦਾਦਰ ਮਿਰਚ ਤੇ ਦੂਸਰੀ ਮੱਛ ਦੇ ਵੀ ਸਾਨੂੰ ਗਿਫਟ ਕੀਤੇ ਭੇਜੋ ਠੀਕ ਹੈ, ਕਿਉਂਕਿ ਇਹਨਾਂ ਦੇ ਘਰੋਂ ਸੜੇ ਕੋਲੇ ਵੀ ਨਹੀਂ ਜੇ ਲੱਭਣੇ। ਇਹ ਜਿਹੜਾ ਹਾਲਾਤ ਨੇ ਨਾ, ਮੈਂ ਤੁਹਾਨੂੰ ਕਸਮ ਦੱਸਾਂ ਨਾ, ਤੁਸੀਂ ਤੋਬਾ ਕਰ ਜਾਵੋ। ਤਸਵੀਰ ਦਾ ਦੂਸਰਾ ਰੁਖ ਵੇਖੋ, ਇਹ ਲੋਕ ਕੌਣ ਨੇ ਭਾਜੀ? ਜਿਹੜੀ ਸ਼ਰਟ ਜਿਹੜੀ ਛਿੱਜ ਜਾਂਦੀ, ਜਿਹੜੀ ਖਰਾਬ ਹੋ ਜਾਂਦੀ, ਸਭ ਤੋਂ ਗੰਦੀ ਸ਼ਰਟ। ਫੈਸਲ ਇਧਰ ਆ ਮੇਰਾ ਪੁੱਤਰ, ਆ ਪਾ ਕੇ ਵੇ ਇਦਾਂ ਦਿੱਤੀ ਮੈਂ ਤੈਨੂੰ ਪਰਸੋਂ ਚੋ ਜਿਹੜੀ ਸ਼ਰਟ ਤੇ ਮਗਰ। ਹਾਂ, ਉਹਦੇ ਮੂੰਹ ਦਾ ਨੂਰ ਵੇਖੋ, ਝੂਠ ਬੋਲ ਸਕਦਾ? ਦੇਖਿਆ ਉਧਰੋਂ ਬੂਟ ਜਿਹੜੇ ਨੇ ਜਿਹੜੇ ਖਰਾਬ ਹੋ ਜਾਣੇ, ਜਿਨ੍ਹਾਂ ਦੇ ਥੱਲੋਂ ਇੰਜ ਤੱਲੇ ਲੱਜ ਜਾਣੇ। ਫਰੀਦ ਗੱਲ ਸੁਣ, ਹਾਂਜੀ ਯਾਰ ਇਹ ਜ਼ਿਆਦਤੀ ਕਰ ਰਿਹਾ, ਮੇਰਾ ਦਿਲ ਦਿਖਾ ਰਿਹਾ। ਨਹੀਂ ਇੱਕ ਮਿੰਟ, ਨਹੀਂ ਦਿਖਾ ਰਹੇ ਲਓ ਜੀ, ਫਿਰ ਮੇਰੀ ਵੀ ਬਦਦੁਆ 'ਚ ਜਾਓ। ਉਸਤਾਦ ਜੀ ਦਾ ਨਹੀਂ ਠਹਿਰ, ਉਸਤਾਦ ਜੀ ਤੁਹਾਡੀ ਤੇ ਸਿੱਧੀ ਇਹ ਜਿਹੜੀਆਂ ਇਹਨਾਂ ਨੂੰ ਮੈਂ ਨਵੀਆਂ ਦਿੱਤੀਆਂ ਨੇ, ਉਹਨਾਂ ਨੂੰ ਚੂਹੇ ਠੁੱਕਣ। ਨਹੀਂ ਉਸਤਾਦ ਜੀ ਰੇਂਜ ਨਹੀਂ, ਇਹਨਾਂ ਦੇ ਬੇੜੇ ਗਰਕ ਹੋਣੇ ਆ ਸ਼ਰਟਾਂ ਦੇ ਨਵੀਆਂ ਦੇ। ਮੇਰੀ ਗੱਲ ਸੁਣ ਲਈ ਦੀ ਦੁਬਈਓ ਲਿਆ ਕੇ ਦਿੱਤੀਆਂ, ਦੁਬਈਓ। ਨਹੀਂ ਯਾਰ। ਅੱਛਾ ਮੈਂ ਤੁਹਾਨੂੰ ਸੀਰੀਅਸ ਗੱਲ ਦੱਸਾਂ, ਜਿਹੜਾ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਵੱਖਰੀ ਗੱਲ ਆ, ਲੇਕਿਨ ਇਹ ਸ਼ੈਂਪੂ ਸ਼ਾਇਦ 4 ਇਹਦੇ 'ਚ ਜਾਂ ਤਾਂ ਸਾਡੇ ਸਾਰਿਆਂ ਦੀ ਪਾਰਟੀਸ਼ਨ ਹੋਵੇ, ਤੇਰਾ ਵੀ ਹਿੱਸਾ ਹੋਵੇਗੀ, ਯਾਨੀ ਤੁਸੀਂ ਲੱਖ ਰੁਪਏ ਕਮਾਉਂਦੇ ਹੋ, 20000 ਮੇਰਾ, 20000 ਉਹਦਾ, 20 ਦਾਨਿਸ਼ ਦਾ, 20 ਇਹਦਾ, ਤੁਹਾਡਾ 20 ਹੋਵੇ, ਅਸੀਂ 5 ਜਾਣੇ ਦੀ ਕੰਪਨੀ ਹੋਵੇ। ਲੋ ਜੀ ਭੈਣ ਮੇਰੀ ਗੱਲ ਸੁਣੋ, ਜਦੋਂ ਕੰਮ ਆਪਣਾ ਵੱਧ ਗਿਆ ਨਾ, ਹਾਲੇ ਤੇ ਮਤਲਬ ਇੱਕ ਬੰਦਾ ਕਰ ਰਿਹਾ ਸਿੰਪਲ, ਜਦੋਂ ਆਪਣਾ ਕੰਮ ਵੱਧ ਗਿਆ, ਕੋਈ ਅਸੀਂ ਬ੍ਰਾਂਡ ਬਣਾ ਲਿਆ, ਅਸੀਂ ਕੋਈ ਮਾਰਟ ਬਣਾ ਲਿਆ, ਉਦੋਂ ਤੁਹਾਡਾ ਵੀ ਸਾਰਾ ਰੱਖ ਦਿਆਂਗੇ। ਨਹੀਂ ਉਦੋਂ ਤਾਂ ਰੱਖਣਾ ਹੀ ਹੈ, ਉਦੋਂ ਫਿਰ ਕਮਾਈ ਵੀ ਤੇ ਮਜ਼ੇਦਾਰੀ ਦੀ ਗੱਲ ਹੈ ਕਿ ਸਟਾਰਟ ਤੋਂ ਹੀ ਚੁੱਕੋ, ਸਟਾਰਟ ਤੋਂ ਹੀ ਕਰੋ। ਉਦੋਂ ਤਾਂ ਰੱਖਣਾ ਵਾ ਜਦੋਂ ਯਾਰ ਮੇਰੇ ਕੋਲ ਜਦੋਂ 2 ਕਰੋੜ ਰੁਪਈਆ ਹੋਵੇ, ਮੈਂ ਤੁਹਾਨੂੰ 10 ਲੱਖ ਦੇ ਦੇਵਾਂ, ਤੇ ਮੇਰੇ ਕੋਲ ਯਾਰ ਤੁਹਾਡਾ 5 ਦਾ ਹਿੱਸਾ ਰੱਖਣਾ ਵਾ, ਤੇ 5 ਦਾ ਹਿੱਸੇਦਾਰ ਦੀ ਸੇਲ ਤੇ ਹੋਵੇ। ਕਿਹੜੀ ਮੈਂ ਸੇਲ ਕਰਾਂ ਉਸਤਾਦ ਜੀ, ਮੈਂ ਜਾਵਾਂਗਾ। ਨਹੀਂ ਮੈਂ ਉਦਾਂ ਨਹੀਂ ਵੇਚਣਾ, ਸ਼ਹਿਰ ਮੈਂ ਆਪਣੀ ਪ੍ਰੋਡਕਟ ਉਦਾਂ ਨਹੀਂ ਵੇਚਣੀ। ਮੈਂ ਪ੍ਰੋਡਕਟ ਉਦਾਂ ਵੇਚਣੀ ਆ ਕਿ ਲੋਕੀ ਕਹਿਣ ਕਿ ਭਾਈ ਆ ਸਾਨੂੰ ਆ ਚੀਜ਼ ਚਾਹੀਦੀ, ਆਪ ਆ ਕੇ ਲੈਣ। ਮੈਂ ਇੱਥੇ ਦੀ ਉਹ ਆਊਟਲੈਟ ਬਣਾਉਣੀ ਹੈ, ਫੈਸਲਾਬਾਦ 'ਚ ਮੈਂ 2-3 ਆਊਟਲੈਟਾਂ ਬਣਾਉਣੀਆਂ ਨੇ। ਉਹ ਕੋਈ ਫਿਰ ਆਈਫੋਨ ਦੀ ਜਗ੍ਹਾ ਤੇ ਗਈ ਫੋਨ ਸ਼ੁਰੂ ਕਰ ਲਓ, ਤੁਸੀਂ ਸਾਮਸੰਗ ਦੀ ਜਗ੍ਹਾ ਤੇ ਸਾਮਸੰਗ ਨਾ। ਅੱਛਾ ਯਾਰ ਚਲੋ ਸ਼ੋਅ ਕਰੋ, ਛੱਡ ਦਿਓ, ਬਸ ਕਰ ਦਿਓ ਯਾਰ, ਇਸੇ ਕੰਮੇ ਸ਼ੋਅ ਲਗਾ ਦੇਣਾ ਸਾਰਾ। ਇੱਕ ਗੱਲ ਕਰ ਲਾ, ਮਸ਼ਹੂਰੀ ਕਰ ਲੈਂਦੋ। ਇੱਕ ਗੱਲ ਕਰਨਾ ਉਸਤਾਦ ਜੀ, ਯਾਰ ਫੈਸਲ ਤੂੰ ਅੱਖਾਂ 'ਚ ਮਿਰਚਾਂ। ਮੈਂ ਕੀ ਕੀਤਾ? ਉਹ ਯਾਰ ਉੱਡ ਕੇ ਪਈਆਂ ਨੇ ਮਾਰ ਮੈਂ ਪਰੇਸ਼ਾਨੀਆਂ ਤੁਹਾਨੂੰ ਲੱਗੀਆਂ, ਸੱਟ ਤੇ ਹੀ ਖਿੱਲਰ ਗਈਆਂ, 1000 ਵੀ ਗਿਆ, ਸ਼ਾਇਦ ਦੇ ਡੱਬੇ ਵੀ ਨਹੀਂ। ਤੁਹਾਡੀ ਮੈਂ ਜ਼ੁਬਾਨ 1 ਮਿੰਟ 'ਚ ਬੰਦ ਕਰ ਸਕਣ, ਸਿਰਫ ਇੱਕ ਗੱਲ ਤੇ ਮੈਂ ਕਰਾਂ। ਕਰੋ, ਆ ਦਿਓ ਮੈਨੂੰ ਮਿਰਚ ਵਾਲਾ ਡੱਬਾ। ਮੈਂ ਨਹੀਂ ਦੇਣਾ, ਬੰਦ ਤੇ ਹੋਈ ਨਹੀਂ, ਡੁੱਬ ਕੇ ਮਰ ਜਾ, ਹੋਰ ਤੇ ਬੋਲ ਪਏ। ਜਾ ਡਿਪ ਹੋ ਕੇ ਡੈਥ। ਉਹ ਵੇਖਿਓ ਭਾਈ ਨੇ ਆਪੀ ਵੀ ਕੀ ਕਹਿ ਰਿਹਾ ਇਹਨਾਂ ਨੂੰ। ਲਿਆਓ ਭਾਈ ਪੈਸੇ ਦਿਓ, ਤੁਸੀਂ ਪੈਸੇ ਦਿਓ, ਮੈਂ ਇਹਨਾਂ ਨੂੰ ਦੇ ਦੇਣਾ। ਭਾਈ ਪਤਾ ਕੀ ਹੋ ਜਾਏ, ਮੇਰਾ ਜ਼ਾਤੀ ਆਈ ਐਮ ਓਨਰ ਜਾਨੀ ਮਾਰਟ, ਲੇਕਿਨ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਮੈਂ ਸ਼ੈਂਪੂ ਨੂੰ ਕਿਹਾ ਕਿ ਯਾਰ 2 ਸ਼ੈਂਪੂ, ਮੇਰਾ ਇੱਕ ਦੋਸਤ ਆ ਤੇ ਉਹਦੇ ਮੈਂ ਘਰ 4 ਸ਼ੈਂਪੂ ਭੇਜੇ,
ਮੈਂ 499 ਰੁਪਏ ਵੀ ਜਮ੍ਹਾਂ ਕਰਾਏ ਹੁਣ ਕੰਪਨੀ 'ਚ, ਮੈਂ ਜ਼ਿੰਮੇਦਾਰ ਹਾਂ। ਮੈਂ 500 ਰੁਪਏ ਪੂਰਾ ਦੇਣਾ ਔਰ ਮੈਂ ਮੈਨੂੰ ਪਤਾ ਵਾ ਵੀ ਇਹ ਮਸਾਲਾ ਇੰਨੇ ਦਾ ਹੁੰਦਾ ਵਾ, ਮੈਂ ਉਸ ਹਿਸਾਬ ਨਾਲ ਪੈਸੇ ਦੇ ਸਕਦਾ। ਨਹੀਂ 499 ਵੀ ਨਹੀਂ ਦਿੰਦਾ ਭੈਣ। ਔਰ ਜਿਹੜਾ ਮੈਂ ਕਰੈਕਟਰ ਲਾਇਆ ਤੇ ਉਹ ਜੱਲਾਦੇ ਆਜ਼ਮ ਆ, ਉਹ ਦਸਤੀ ਮੇਰੇ ਖਾਤੇ ਪਾਉਂਦਾ 500 ਦੇ ਹਿਸਾਬ ਨਾਲ। ਇਸ ਤੋਂ ਭੈਣ ਅਗਰ ਇਹ ਚੀਜ਼ ਲੈਣੀ ਹੈ ਤੇ ਪੈਸੇ ਤੁਸੀਂ ਦੇ ਦਿਓ, ਪੈਸੇ ਭੇਜ ਦਿਓ। ਉਹਨਾਂ ਨੂੰ ਕਾਹਦੀ ਸਜ਼ਾ ਯਾਰ ਉਹ ਜੀ? ਜਿਹੜਾ- ਤੁਹਾਡੀ ਮਿਹਰਬਾਨੀ, ਤੁਸੀਂ ਪੈਸੇ ਨਾ ਦਿਓ, ਸਿਰਫ ਕਮੈਂਟਸ ਦੇ ਵਿੱਚ ਸਾਰੇ ਕਹੋ ਕਿ ਜਾਨੀ ਸਾਹਿਬ ਇਹਨਾਂ ਬੱਚਿਆਂ ਦੇ ਤਰਸ ਖਾਓ, ਇੱਕ ਇੱਕ ਡੱਬਾ ਇਹਨਾਂ ਨੂੰ ਕਿਉਂ? ਸਾਰੀਆਂ ਚੀਜ਼ਾਂ ਦਾ। ਕਿਉਂ? ਜੇ ਲੋਕ ਇਹ ਸਮਝਦੇ ਕਿ ਅਸੀਂ ਹੱਕਦਾਰ ਆ, ਸਾਡੀਆਂ ਘਰ ਬੈਠੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਹਾਂਡੀਆਂ ਦੇ ਵਿੱਚ ਗਲਤ ਮਰਚਾਂ ਪਾ ਅੱਖਾਂ ਦੇ ਵੀ ਲਾ ਲਈਆਂ। ਫੈਸਲ ਰੋਲ ਨਾਲ ਯਕੀਨ ਕਰੋ ਮੇਰੀ ਮਾਂ ਨੇ ਲੋ ਜੀ, ਪਿਛਲੇ ਜਿਹੜਾ ਚੁੱਪ ਸ਼ੋਅ ਕਰਕੇ ਵਿਚਾਰੇ ਬੈਠੇ ਨੇ, ਪਿਆਰ ਆ ਰਿਹਾ ਮੈਨੂੰ ਉਹਨਾਂ ਤੇ। ਤੁਹਾਨੂੰ ਤੇ ਜ਼ਿੰਦਗੀ 'ਚ ਨਾ ਸੋਚੋ ਮੈਂ ਦਊਂਗਾ, ਤੁਹਾਨੂੰ ਦੋਵਾਂ ਨੂੰ ਵੀ ਮੈਂ ਨਹੀਂ ਦੇਣਾ, ਕੋਈ ਗੱਲ ਨਹੀਂ। ਪਤਾ ਕੀ ਮੈਂ ਗੱਲ ਦੇਣਾ ਹੀ ਨਹੀਂ ਕਿਸੇ ਨੂੰ। ਉਸਤਾਦ ਜੀ, ਮੈਂ ਕਿਸੇ ਨੂੰ ਨਹੀਂ ਦੇਣਾ। ਉਹ ਕੱਲ ਦੇ ਸ਼ੋਅ ਦੇ ਵਿੱਚ ਇੱਕ ਮਾਂ ਨੇ ਕਿਹਾ ਕਿ ਕੀ ਹੋਇਆ ਸੀ, ਚਾਰ ਨਹੀਂ ਖਾਵਾਂਗੇ ਪੁੱਤਰ, ਹਾਏ ਹਾਏ। ਠੀਕ ਹੈ, ਮੈਂ ਉਹਨਾਂ ਨੂੰ 1 ਕਿਲੋ ਛਾਰ ਦੇਣਾ ਸ਼ਾਇਦ, ਠੀਕ ਹੈ। ਉਹ ਜਿਹੜਾ ਮਾਵਾਂ ਅੱਗੇ ਫੈਸਲਾ, ਮਾਂ ਦੀ ਗੱਲ ਕਰਕੇ ਤੂੰ ਮੈਨੂੰ ਇਮੋਸ਼ਨਲ ਕਰਤਾ। ਤੁਹਾਨੂੰ ਪਤਾ ਵਾ ਕਿ ਮੈਂ, ਜਾਂ ਤੁਸੀਂ ਰਫੀ ਸਾਹਿਬ ਦੀ ਗੱਲ ਕਰ ਦਿੰਦੇ ਆ, ਮਾਵਾਂ ਨਾਲ ਤੁਹਾਨੂੰ ਪਤਾ ਮੈਂ ਪਿਆਰ ਕਰਦਾ ਜ਼ਿੰਦਗੀ ਕਰੇ ਵਾਂ। ਮੇਰੀ। ਤੁਸੀਂ ਮੈਨੂੰ ਪੈਸੇ ਦੇ ਦਿਓ, ਮੈਂ ਤੁਹਾਨੂੰ 4 ਦਿਨਾਂ ਮੈਂ ਮਾਂ ਜੀ ਦੇ ਘਰ ਪਹੁੰਚਾ ਦੇ। ਉਹਨੇ ਕਿਹੜੀ ਗੱਲ ਕੀਤੀ? ਇਮੋਸ਼ਨਲ ਕਾਦੇ ਹੋਏ ਫਿਰ ਤੁਸੀਂ? ਤੇ ਮੈਂ ਪਹੁੰਚਾਉਣਾ ਨਹੀਂ ਮਾਂ ਜੀ ਦੇ ਘਰ, ਉਹ ਆਪੀ ਆ ਕੇ ਲੈ ਮੈਂ ਗਿਆ। ਆਪ ਲੈਣਾ ਤੇ ਮੈਂ ਪੈਸੇ ਦੇਣਾ। ਇੰਨਾ ਦਰਿਆ ਦਿਲ ਮੇਰੇ ਕੋਲੋਂ ਨਹੀਂ ਦੇਖਿਆ ਯਾਰ ਉਹ ਜਾਂਦਾ। ਮੂਲੀ ਮਾਰਕਾ ਚਾਰ ਨਹੀਂ ਜਿਹੜਾ ਉਹ ਸ਼ਾਹਕੋਟ ਵਾਲਾ, ਉਹ ਲਿਆ ਕੇ ਦੇ ਮਾਂ ਨੂੰ। ਨਹੀਂ ਮੈਂ ਮਾਂ ਹੋਰਾਂ ਨੂੰ ਸ਼ਾਇਦ ਉਹ ਚਾਰ, ਉਹ ਯਾਰ ਉਹ ਕਿੱਥੇ ਦੇ ਸਣ ਯਾਰ, ਤੇਰੇ ਸੀਗੇ ਵਾਕਬ, ਤੂੰ ਕਰਾਈਆਂ ਵੀਡੀਓ ਸਾਰੀਆਂ, ਕਿਤੇ ਹੈ ਕੋਣ ਸੀ ਵੈਸੇ ਪਤਾ ਨਹੀਂ। ਅੱਛਾ 10 ਡੱਬੇ ਤਾਂ ਹੀ ਮੰਗਣ ਦਿਆ ਸੀ ਇਹਨਾਂ ਨੇ, ਉਹ ਡਿਸਟ੍ਰੀਬਿਊਟ ਕਰਨੇ ਇਹਨਾਂ ਨੇ ਉਹ ਜਿਹੜੀ ਵੀਡੀਓ ਬਣਾਈਆਂ ਉਹਨਾਂ ਨੂੰ ਦੇਣੇ ਆ। ਠੀਕ ਹੈ ਨਾ? ਸਾਰੇ ਤੇਰੇ ਵਾਂਗਾ। ਉਹ ਦਾੜੀ ਵਾਲੇ ਉਹ ਜਿਹੜੇ ਚਾਚਾ ਜੀ ਸਾਲ ਭਾਈ ਮਾਮਾ ਸੈਨ, ਉਹ ਭਾਈ ਮਾਮਾ ਸੈਨ ਤੇਰੇ ਮਹੱਲੇ ਦੇ ਆ। ਨਹੀਂ ਉਸਤਾਦ ਜੀ, ਉਹ ਤਲਕ ਇਹਦਾ ਸੀ। ਕੋਈ ਬੰਦਾ ਜਿਹੜਾ ਫਰੀਦ ਦੇ ਘਰ ਦੇ ਆਲੇ ਦੁਆਲੇ ਰਹਿੰਦਾ ਨਾ, ਗਲੀ 'ਚ, ਨਾਲ ਦੀ ਗਲੀ 'ਚ, ਇੱਧਰਲੀ ਗਲੀ 'ਚ, ਬਾਜ਼ਾਰ 'ਚ, ਜਿਹਨੂੰ ਪਤਾ ਹੈ ਫਰੀਦ ਦਾ ਘਰ ਆ, 12 ਵਜੇ ਪੂਰੇ ਬੂਹਾ ਖੜਕਾ ਦੇਣਾ ਜਾ ਕੇ ਤੇ ਕਿ ਚੱਲ ਦਫ਼ਤਰ। ਸਾਜੀ ਨਾ ਕਰੋ। ਪੂਰੇ 12 ਵਜੇ ਬੂਹਾ ਖੜਕਾ ਦੇਣਾ ਕਿ ਚੱਲ ਦਫ਼ਤਰ, ਸ਼ਾਬਾਸ਼ ਚੱਲ। ਉਹ ਮੇਰੇ ਘਰ ਰਸ਼ ਲੱਗ ਜਾਣਾ, ਲੱਗ ਜੇ। ਸਾਰੇ ਮਹੱਲੇਦਾਰ। ਮੈਂ ਕਹਿੰਦਾ ਭਾਜੀ, ਮੇਰੀਆਂ ਮਾਵਾਂ ਭੈਣਾਂ ਜਿਹੜੀਆਂ ਖਾਲਾਂ ਮਹੱਲੇ ਦੀਆਂ ਆਂਟੀਆਂ, ਮੈਂ ਕਹਿੰਦਾ ਅੱਜ ਥਾਪੀ ਫੜ ਕੇ ਨਾ ਕੱਪੜੇ ਵਾਲੀ 12 ਵਜੇ ਦੇ ਘਰ ਦੇ ਬੂਹੇ ਕੇ ਠਾ, ਜਿਹੜਾ ਆਵੇ ਉਹਨੂੰ ਕਹੇ ਚੱਲ ਕੰਮ ਤੇ ਚੱਲ, ਕੰਮ ਤੇ ਨਹੀਂ ਚੱਲ। ਉਸਤਾਦ ਜੀ, ਇਹ ਗਲਤ ਤੁਹਾਡੀ ਡਿਊਟੀ ਆ ਹੁਣ। ਨਹੀਂ ਇਹ ਗਲਤ ਹੋਣਾ ਵਾ। ਓਏ ਅੰਮੀ ਮਾੜਾ ਹੋ ਜਾਣਾ। ਬੰਦੇ ਜਿਹੜੇ ਨੇ ਨਾ ਉਸਤਾਦ ਜੀ, ਉਹ ਦਰਵਾਜ਼ਾ ਖੜਨ, ਜਿਹੜੀਆਂ ਮਾਵਾਂ ਭੈਣਾਂ ਸਿੱਧੀਆਂ ਅੰਦਰ ਜਿਹੜੀਆਂ, ਉਹ ਜਾ ਕੇ ਸਿੱਧੇ ਅੰਦਰ ਜਾ ਕੇ ਤੇ ਜੱਗ ਪਾਣੀ ਦਾ ਪਾਣ। ਨਹੀਂ ਸੋਟੀ ਫੜ ਲੈਣਾ ਅੱਜ, ਨਹੀਂ ਜੱਗ ਪਾਣੀ ਦਾ ਇਹਨੂੰ ਤਿਆਰ ਕਰਕੇ ਗੱਡੀ ਸਟਾਰਟ ਕਰਕੇ ਭੇਜ ਕੇ ਵਾਪਸ ਆਉਣ। ਇਹ ਐਸਾ ਲਾਮਤੀ ਹੈ, ਇਹਨੇ ਜਦੋਂ ਰਸ਼ ਲੱਗਣਾ ਨਾ, ਇਹਨੇ ਜਲਦੀ ਨਹੀਂ ਆਇਆ ਕਰਨਾ, ਇਹਨੂੰ ਤੋਂ ਬਾਹਰ ਨਾਸ਼ਤਾ ਲਾ ਲੈਣਾ। ਮੈਂ ਉਸਤਾਦ ਜੀ ਤੁਹਾਨੂੰ ਸੱਚੀ ਦੱਸਾਂ ਕਿ ਉਹ ਇੱਕ ਸਾਡੀ ਮਾਂ ਜੀ ਬੈਠੇ ਹੁੰਦੇ ਨੇ, ਤੇ ਉਹ ਮੈਂ ਕੋਲੋਂ ਦੀ ਲੰਘਾ ਨਾ, ਵੈਸੇ ਹੀ ਸੌਦਾ ਲੈਣ ਕਰਿਆਨੇ ਵਾਲੇ ਦੇ ਕੋਲ, ਤੇ ਉਹ ਕਹਿਣ ਹੁੰਦੀ ਹੁਣ ਤੂੰ ਮਾਰ ਖਾਣੀ ਆ ਜਾਨੀ ਕੋਲੋਂ। ਅੱਛਾ ਲੋਕੀ ਵੀ ਕਹਿੰਦੇ ਤੁਹਾਨੂੰ? ਮੇਰੀ ਅੰਮੀ ਕੋਲ ਕੀ ਕਹਿੰਦੀ, ਮੇਰੀ ਅੰਮੀ ਕਹਿੰਦੇ ਸ਼ਰਮ ਕਰ ਜਾਓ, ਡੁੱਬ ਕੇ ਮਰ ਜਾ ਤੂੰ ਵੀ, ਤੇ ਨਾਲ ਉਹਨੂੰ ਵੀ ਕਹਿ ਦੇ ਸਤਾਇਆ ਵਿਆਹ ਤੁਸੀਂ ਉਸਤਾਦ ਆਪਣੇ ਨੇ, ਠੀਕ ਹੈ। ਉਹ ਮੈਂ ਇਹਨਾਂ ਦੇ ਘਰ ਗਿਆ ਨਾ, ਤੇ ਮਾਂ ਜੀ ਨੂੰ ਮੈਂ ਜਾ ਕੇ ਪਿਆਰ ਲਿਆ, ਤੇ ਮੈਨੂੰ ਕਹਿੰਦੀ ਪਿਆਰ ਮੈਂ ਦੇ ਦਿੰਨੀ ਆ, ਪਰ ਤੂੰ ਤੇ ਫੈਸਲ ਨਾ ਸੱਚੀ ਮੁੱਚੀ ਹੁਣ ਜੁੱਤੀਆਂ ਖਾਣੀਆਂ ਜਾਂਦੀਆਂ। ਉਹ ਮੈਂ ਕਿਹਾ ਮਾਂ ਜੀ ਗੱਲ ਤੇ ਸੁਣ ਲਓ। ਸਾਜੀ ਸਾਡੇ ਮਹੱਲੇਦਾਰ ਮੋਟਰਸਾਈਕਲ ਤੇ ਮੈਂ ਇਸ਼ਾਰੇ ਤੇ ਖਲੋਤਾ ਵਾਂ, ਤੇ ਉਹ ਇਸ਼ਾਰੇ ਤੇ ਮੇਰੇ ਨਾਲ ਆ ਕੇ ਕਰੈਕਟਰ ਇੱਕ ਇੰਜ ਖਲੋਤਾ, ਉਹਨੇ ਕੀ ਨਾਲ ਇੰਜ ਕਰ ਦੇਗਾ, ਕਹਿੰਦਾ ਉਹ ਛੇਤੀ ਚੱਲ ਜਾ ਫਿਰ ਚਿੱਤਰ ਪੈਣਾ ਹੀ। ਉਹ ਕਸਮ ਮੈਂ ਮੂੰਹ ਤੇ ਮਾਸਕ ਚੜਾ ਕੇ ਉਹਨਾਂ ਵੀ ਜਗ੍ਹਾ ਲੋਕੀ ਕਹਿਣ ਲੱਗ ਪਏ ਉਹ ਜਾਨੀ ਨੇ ਤੈਨੂੰ ਚਿੱਤਰ ਮਾਰਨੇ ਜਾ ਰਿਹਾ। ਬਾਜੀ ਕਸਮ ਹੈ, ਮੈਂ ਉਹ ਮੈਨੂੰ ਬਹੁਤ ਲੱਗੀ ਜਿਹੜੀ ਝਾਲ ਤੇ ਨਾ, ਇੱਕ ਮਾਂ ਜੀ ਨੇ ਤੇ ਨਾਲ ਉਹਨਾਂ ਦੇ ਹਸਬੈਂਡ ਸੀਗੇ, ਦੋਵੇਂ ਮੀਆਂ ਵੀ ਉਹਨਾਂ ਨੇ ਮੈਨੂੰ ਰੋਕਿਆ, ਉਰੇ ਆ ਪੁੱਤਰ। ਮੈਂ ਕਿਹਾ ਹਾਂਜੀ ਫੈਨ ਆ ਅਸੀਂ ਤੁਹਾਡੇ। ਮੇਰਾ ਪੁੱਤਰ ਫਰੀਦ ਨੂੰ ਕਹਿ ਦੇਂ ਕਿ ਇੰਨੀ ਕਹਿੰਦੇ ਕੁੱਤਿਆਂ ਦੀ ਹੋਵੇ, ਉਹ ਸਮਝ ਜਾਂਦੇ ਆ। ਫਰੀਦ ਨੂੰ ਕਹਿ ਦੀ, ਆਹੋ ਇਹਨੂੰ ਨਹੀਂ, ਉਹ ਮੈਸੇਜ ਦੋਵਾਂ ਦਾ ਹੀ ਸੀਗਾ ਨਾ। ਹਾਂ। ਕਹਿੰਦੇ ਇੰਨੀ ਬਿਸਤੀ ਤੁਹਾਡੀ ਹੋਈ ਸੀ। ਮੈਂ ਕਿਹਾ ਬਾਜੀ ਉਹ ਸਾਰਾ ਸਕ੍ਰਿਪਟਡ ਸੀਗਾ, ਸਾਰਾ ਉਸਤਾਦ ਨੇ ਮੈਨੂੰ ਇੱਕ ਬੀਬੀ ਮਿਲੀ, ਉਹ ਕਹਿੰਦੀ ਫੈਸਲ ਨੂੰ ਕਹਿੰਦੀ ਬਗੈਰਤਾਂ ਦੀ ਜਿੰਨੀ ਹੋਵੇ ਨਾ, ਤੇ ਉਹ ਵੀ ਘੱਟ ਵਾ, ਫੈਸਲ ਦੀ ਇੰਨੀ ਹੋ ਗਈ ਹੈ। ਮੈਨੂੰ ਵੀ ਇੱਕ ਬੁੱਢੀ ਮਿਲੀ, ਉਹ ਕਹਿੰਦੀ ਫੈਸਲ ਤੇ ਫਰੀਦ ਦੋਨਾਂ ਨੂੰ ਕਹਿਦੀ ਕਿ ਇੰਨੀ ਕਿਸੇ ਕੁੱਤੇ ਨਾਲ ਹੋਵੇ ਨਾ, ਤੇ ਉਹ ਵੀ ਟਾਈਮ ਨਾਲ ਆਉਣ ਲੱਗ ਪੈਂਦਾ। ਤੈਨੂੰ ਕਿਸੇ ਬੀਬੀ ਨੇ ਨਹੀਂ ਕਿਹਾ? ਤੈਨੂੰ ਕਿਹਾ ਉਹ ਤੂੰ ਜੰਗਲ 'ਚ ਦੱਸ ਰਹਿੰਦਾ। ਨਾ, ਉਹ ਜਿਹੜੀ ਕੱਲ ਬਾਈ ਕਹਿ ਰਹੀ ਸੀ ਫਰੀਦ ਨੂੰ ਕਹਿ ਦੇ, ਕਹੀਂ ਦੱਸੀ ਉਹ ਕਹਿ ਰਹੀ ਸੀ ਫਰੀਦ ਨੂੰ, ਕੀ ਉਹ ਕਹਿੰਦੀ ਇਹਨੂੰ ਕਹਿ ਦੇਈ ਖਾਨ ਸਾਹਿਬ ਨੂੰ ਵੀ ਟਾਈਮ ਨਾਲ ਯਾਰ ਚੱਲ ਯਾਰ ਆ ਤੇ ਤੂੰ ਨਾ ਹੀ, ਇਹਦੇ ਨਾਲ ਤੇ ਤੂੰ ਨਾ ਹੀ ਕਹਿੰਦਾ। ਅੱਛਾ ਲਓ ਜੀ ਮੇਰੀ ਗੱਲ ਸੁਣੋ। ਤੈਨੂੰ ਕੁਛ ਨਹੀਂ ਕਿਹਾ? ਨਹੀਂ ਠਹਿਰ, ਇੱਕ ਸਵਾਲ ਆ, ਤਿੰਨੇ ਤੁਹਾਡੀਆਂ ਪੰਜਾਂ ਦੀਆਂ, ਯਾਨੀ ਤੁਸੀਂ ਇਹ ਚ ਅੱਧੀ ਕਰਕੇ ਲੈ ਜਾਣਾ ਤਿੰਨੇ, ਆਹੋ ਠੀਕ ਆ ਜੀ। ਚਲੋ ਇੱਕ ਸਵਾਲ ਦਾ ਜਵਾਬ ਇਹ ਦੇ ਦੇਵੇ, ਹਿੰਟ ਕੋਈ ਨਹੀਂ ਦੇਣਾ ਤੁਸੀਂ।
ਠੀਕ ਹੈ ਹਿੰਟ ਕੋਈ ਨਹੀਂ ਦੇਣਾ। ਅੱਗੇ ਹਿੰਟ ਫਿਰ ਤੁਹਾਡੀਆਂ ਹੀ ਨੇ। ਅੱਗੇ ਵੀ ਇਹਦੇ ਸਿਰ ਤੇ ਅਸੀਂ ਕਿਹੜੀ ਐਸੀ ਗੇਮ ਆ ਜਿਹਦੇ 'ਚ ਜਿਹੜਾ ਪਿੱਛੇ ਰਹਿ ਜਾਂਦਾ ਨਾ ਉਹ ਜਿੱਤ ਜਾਂਦਾ? ਉਹ ਜਿੱਤ ਜਾਂਦਾ, ਜਿਹੜਾ ਪਿੱਛੇ ਰਹਿ ਜਾਂਦਾ ਉਹ ਜਿੱਤ ਜਾਂਦਾ। ਯਾਰ ਇਹਨੂੰ ਦੱਸ ਹੀ ਦਿਓ। ਪਿੱਛੇ ਰਹਿ ਜਾਂਦਾ ਉਹ ਜਿੱਤ ਜਾਂਦਾ। ਨਹੀਂ, ਨੰਬਰ ਅੱਗੇ ਪਿੱਛੇ ਹੁੰਦਾ ਜਾਂ ਫਸਟ ਹੀ ਨਹੀਂ ਬੰਦਾ ਆਪ ਫਿਜ਼ੀਕਲੀ ਯਾਨੀ ਬੰਦਾ ਬੋਡੀ ਵਾਈਜ਼ ਜਿਹੜਾ ਪਿੱਛੇ ਰਹਿ ਜਾਂਦਾ ਨਾ ਉਹ ਜਿੱਤਦਾ ਵਾ, ਉਹ ਜਿੱਤ ਜਿਹੜਾ ਅੱਗੇ ਨਿਕਲ ਜਾਂਦਾ ਉਹ ਹਾਰ ਜਾਂਦਾ। ਹੈਲੋ ਡਰਾਮਾ ਕੋਈ ਨਹੀਂ ਕਰਦਾ। ਆਪਣੀ ਇੱਥੇ ਹੈ ਹੋ ਗਈ। ਹਾਂ ਹੈ ਯਾਰ ਮੈਂ ਤੈਨੂੰ ਕਹਿ ਰਿਹਾ ਤੁਸੀਂ ਫਿਰ ਹਰਾਮ ਖਾਓਗੇ ਜੇ ਇਦਾਂ ਖਾਓਗੇ। ਮੈਂ ਦੱਸਦਾ ਫਿਰ ਲੈ ਲੈਣਾ, ਫਿਰ ਹਰਾਮ ਹੋਊਗੀ ਤੁਹਾਡੇ ਤੇ। ਨਹੀਂ ਫਿਰ ਨਹੀਂ ਅਸੀਂ ਕਰਦੇ। ਚਲੋ ਫਿਰ ਇਸ਼ਾਰਾ ਵੀ ਨਹੀਂ ਕਰਨਾ ਅਸੀਂ ਤੇ ਮੈਂ ਕਿਹਾ ਫੈਸਲ ਸਾਹਿਬ ਚਲੋ ਤੂੰ ਤੇ ਖਾ ਹੀ ਲੈਣਾ ਅੱਗੋਂ ਪਿੱਛੋਂ। ਕਿੰਨਾ ਕੁ ਪਿੱਛੇ ਰਹਿ ਜਾਂਦਾ? ਜਿੰਨਾ ਵੀ ਰਹਿ ਜੇ। ਅੱਛਾ ਹਾਂ ਯਾਨੀ ਜਿਹੜਾ ਪਿੱਛੇ ਰਹਿ ਜਾਂਦਾ ਨਾ ਉਹ ਹਾਰ ਜਾਂਦਾ, ਉਹ ਜਿੱਤ ਜਾਂਦਾ। ਸੌਰੀ, ਜਿਹੜਾ ਅੱਗੇ ਨਿਕਲ ਜਾਂਦਾ ਉਹ ਹਾਰ ਜਾਂਦਾ। ਜਿੱਦਾਂ ਦੌੜ ਹੁੰਦੀ ਨਾ, ਦੌੜ 'ਚ ਜਿਹੜਾ ਅੱਗੇ ਨਿਕਲੇ ਜਿੱਤਦਾ, ਇਹਦੇ 'ਚ ਜਿਹੜਾ ਪਿੱਛੇ ਰਹਿ ਜਾਏ ਉਹ ਜਿੱਤਦਾ। ਮੇਰੇ ਹਿਸਾਬ ਨਾਲ ਇਹ ਕ੍ਰਿਕਟ ਹੀ ਆ। ਕ੍ਰਿਕਟ ਕਿੱਦਾਂ? ਉਹ ਭਾਈ ਇਹ ਜਦੋਂ ਖੇਲਦੇ ਹੁੰਦੇ ਆ ਉਹ ਪਿੱਛੇ ਜਿਹੜਾ ਕੀਪਰ ਖੜਾ ਹੁੰਦਾ ਦੇ ਪਿੱਛੇ ਹੀ ਆ ਨਾ, ਤੇ ਉਹ ਕੈਚ ਕੋਚ ਕਰੇ ਜਾਂ ਬੋਲਡ ਕਰ ਦੇਵੇ ਤੇ ਉਹਦੀ ਵਜ੍ਹਾ ਤੋਂ ਉਹ ਜਿੱਤ ਜਾਂਦੇ। ਯਾਰ ਸਾਜੀ ਬੱਚੇ ਨੇ ਸਵਾਲ ਦਾ ਜਵਾਬ ਠੀਕ ਹੈ ਬਸ ਇਹ ਤਾਂ ਦੱਸਦਾ ਨਹੀਂ ਦੱਸਿਆ ਦੇ ਸਾਜੀ ਨੇ। ਨਹੀਂ ਇਹ ਨਹੀਂ ਸੋਚ ਬੇਟੇ। ਇਹ ਹੋਰ ਫਿਰ ਦੌੜ ਹੋ ਸਕਦੀ। ਦੌੜ ਕਿਹੜੀ? ਆ ਜਿਹੜੀ ਰੇਸ ਲਾਉਂਦੇ ਬੰਦਿਆਂ ਦੀ? ਹਾਂਜੀ, ਉਹ ਕੱਛੇ ਪਾ ਕੇ। ਹਾਂ ਉਹ ਕਿੱਦਾਂ? ਉਹ ਭਾਈ ਇਹ ਮੈਂ ਇੱਕ ਦਫਾ ਵੇਖਿਆ ਸੀ, ਉਹ ਦੌੜਨ ਦੇ ਤੇ ਉਹ ਜਿਹੜਾ ਆਖਰ ਤੇ ਸੀ ਨਾ, ਉਹ ਜਿਹੜਾ ਰੈਫਲੀ ਹੁੰਦਾ ਵਾ, ਉਹਨੇ ਕਿਹਾ ਮੂੰਹ ਇੱਧਰ ਕਰ ਲਓ। ਉਹਨਾਂ ਨੇ ਐ ਨੂੰ ਕੀਤੇ, ਉਹ ਜਿਹੜਾ ਸਭ ਤੋਂ ਪਿੱਛੇ ਸੀ ਉਹਨੂੰ ਉਹਨੇ ਜਿਤਾ ਦਿੱਤਾ। ਓਕੇ ਹੋ ਗਿਆ ਜੀ, ਇਹ ਤਾੜੀਆਂ ਯਾਰ ਅੱਛਾ ਇੱਕ ਮਿੰਟ ਇਹ ਕਿਹੜਾ ਰੈਫਰੀ ਜਿਹੜਾ ਐਂਡ ਤੇ ਕਹਿੰਦਾ ਸਾਰੇ ਮੂੰਹ ਐਨੂੰ ਕਰ ਲਓ? ਭਾਈ ਤੁਹਾਡਾ ਆਪਣੇ ਦੌੜ ਕਿਤੇ ਉਹਨੇ ਗਲਤ ਜਗ੍ਹਾ ਯਾਰ ਉਹ ਯਾਰ ਇਹ ਕੀ ਹੁਣ ਪੂਰਾ ਕਰ ਲਓ ਉਹਦੇ ਗੋਡੇ 'ਚ ਉਹਨਾਂ ਸਿੰਦੂਰ ਪਰ ਰਾਜੀ ਇਹ ਮੇਰੇ ਅਲੀ ਆਣੇ ਜੀ 3 ਡੱਬੇ। ਕਿਉਂ ਆਈ ਸਮੈਲ? ਪਤਾ ਅੱਲਾ ਜਾਣਦਾ ਜੀ ਅਸਲ ਜੇ ਚੜ ਗਈ। ਅਸਲ ਚਲੋ ਦੱਸੋ ਆਦੀ ਕਸਮ ਸੇ ਉਹ ਖੀਰਾ ਹੋ ਸਕਦਾ। ਹੋਰ ਜਿਹੜਾ ਪਿੱਛੇ ਰਹਿ ਜਾਂਦਾ ਉਹ ਜਿੱਤ ਜਾਂਦਾ। ਦੱਸੋ ਪਿੱਛੇ ਰਹਿਣ ਵਾਲਾ ਮੈਂ ਕੀ ਦੱਸਾਂ। ਉਹਨਾਂ ਕਿਹਾ ਹਰਾਮ ਜੋ ਮਰਜ਼ੀ ਹੈ ਸਾਨੂੰ ਮੁੱਲ ਹੀ ਲੈਣੇ ਪੈਣੇ। ਪਿੱਛੇ ਰਹਿਣ ਵਾਲਾ ਜਿੱਤ ਜਾਂਦਾ। ਇਹ ਹੈ ਕੋਈ ਗੇਮ ਹੀ ਆ ਜਿਹੜੀ ਤੈਨੂੰ ਪੈ ਗਈ। ਉਹਨਾਂ ਕਿਹਾ ਜੰਗ ਵਾ, ਉਹਨਾਂ ਵੀ ਗੇਮ ਹੀ ਕਿਹਾ ਵਾ ਵੀ ਤੂੰ ਕੈਸਾ ਕਰੈਕਟਰ ਪਾਇਆ ਗਿਆ। ਇਹ ਫਿਰ ਰੈਸਲਿੰਗ ਆ। ਓਕੇ ਉਹਨੇ ਪੁੱਛ ਲਿਆ ਯਾਰ ਮੰਨ ਲਓ ਜੀ ਕੀ ਆ, ਉਹ ਬੱਚਾ ਵਾ ਉਹਨੂੰ ਨਹੀਂ। ਹਾਂਜੀ ਰੈਸਲਿੰਗ ਕਿੱਦਾਂ ਜੀ? ਭਾਈ ਰੈਸਲਿੰਗ ਆ, ਉਹ ਦੋ ਜਣੇ ਖੇਲਣ ਦੇ ਹੁੰਦੇ ਹਨਾ, ਉਹ ਏਦਾਂ ਹੱਥ ਮਾਰਦੇ, ਉਹ ਜਿਹੜਾ ਪਿੱਛੇ ਹੁੰਦਾ ਵਾ ਉਹ ਅਗਲਾ ਹਾਰ ਜਾਂਦਾ ਤੇ ਉਹ ਜਿਹੜਾ ਬਾਹਰ ਹੁੰਦਾ ਉਹ ਜਿੱਤ ਜਾਂਦਾ। ਨਹੀਂ ਇੱਕ ਮਿੰਟ ਦੀ ਗੱਲ ਸੁਣ ਉਸਤਾਦ ਜੀ, ਦੱਸੋ ਕਿੰਨੇ ਦੇ ਡੱਬੇ? ਭਾਈ ਮੈਂ ਤਾਂ ਸਾਰੇ ਸਹੀ ਦੱਸਣੇ ਆ। ਮੈਂ ਦੱਸਾਂ ਉਸਤਾਦ। ਨਹੀਂ ਤੂੰ ਤੇ ਦੱਸ ਨਾ, ਆਮ ਜਿਹਾ ਸਵਾਲ ਆ ਸਾਰਿਆਂ ਨੂੰ ਪਤਾ। ਚਲੋ ਕੋਈ ਹੋਰ ਕਿਉਂ ਕੀਤਾ? ਕੋਈ ਹੋਰ ਪੁੱਛ ਲਓ। ਨਹੀਂ ਨੌਲੇਜ ਦਾ ਸਵਾਲ ਮੇਰੇ ਕੋਲ ਪੁੱਛੋ। ਨਹੀਂ ਨੌਲੇਜ ਦਾ ਉਹਦੇ ਨੌਲੇਜ ਦੇ ਹਿਸਾਬ ਨਾਲ ਕਰੋ ਨਾ, ਉਹਨੂੰ ਪੁੱਛੋ। ਅੱਛਾ ਕਿ ਨੌਲੇਜ ਦੇ ਹਿਸਾਬ ਨਾਲ ਉਹਨੇ 36 ਵਾਰੀ ਉਹ ਗੇਮ ਦਿਲ ਕਰੇ, ਉਹਨੇ ਆਪ ਵੀ ਖੇਲੀ ਹੋਵੇ। ਚਲੋ ਉਹਨੂੰ ਛੱਡੋ। ਜੁਮੇਰਾਤ ਨੂੰ ਇੰਗਲਿਸ਼ ਚ ਕੀ ਕਹਿੰਦੇ? ਜੁਮੇਰਾਤ ਨੂੰ ਇੰਗਲਿਸ਼ ਚ ਕਹਿੰਦੇ ਆ ਲੰਗਰ ਡੇ। ਯਾਰ ਪਾਗਲ ਹੋ ਗਏ ਲੰਗਰ ਦੇ ਜੁਮੇਰਾਤ ਨੂੰ। ਐਡਾ ਆਸਾਨ ਸਵਾਲ ਕਰਨ ਦੇ ਆ ਯਾਰ। ਇੱਕ ਮਿੰਟ 2 ਤੇ 2 ਕਿੰਨੇ ਹੁੰਦੇ ਆ? 2 ਤੇ 2 4। ਬਸ ਚਲੋ ਉਸਤਾਦ ਜੀ ਹੁਣ ਉਸਤਾਦ ਜੀ ਬਣਦਾ। ਹੁਣ ਉਸਤਾਦ ਜੀ ਹੁਣ ਬਣਦਾ ਵਾ ਤਾੜੀਆਂ ਯਾਰ। ਬਾਤ ਯਾਰ ਉਹ ਮੰਨਣ ਹੀ ਨਹੀਂ ਦੇ। ਮੈਂ ਗੈਡਾਂ ਤੋਂ ਪਰੇ ਜਵਾਬ। 2 ਤੇ 2 22 ਹੁੰਦੇ ਆ। 2 ਤੇ 2 ਲਿਖੇ ਹੋਣ ਤੇ 22 ਹੁੰਦੇ। ਯਾਰ ਸੱਜੇ ਨੂੰ ਇੰਗਲਿਸ਼ 'ਚ ਕੀ ਕਹੀਦਾ? ਸੱਜਾ। ਸੱਜੇ ਨੂੰ ਰਾਈਟ। ਲਓ ਜੀ ਉਸਤਾਦ। ਅੱਛਾ ਤੂੰ ਨਹੀਂ ਇਨਾਮ ਵੀ ਕੋਲੋਂ ਦਿਓ ਨਾ। ਸਵਾਲ ਆਪਣੇ ਦਾ ਨਾਮ ਵੀ ਕੋਲੋਂ ਦਿਓ। ਮਾਮਾ ਸਵਾਲ ਤੁਸੀਂ ਕਰੀ ਨੇ, ਨਾਮ ਮੇਰਾ ਦੇਈ ਜਾਂਦੇ। ਧੂੜ ਖੇਰੀ ਹੋ ਸਕਦੀ ਆ ਉਹ ਜਿਹੜੀ ਆਖਰ ਤੇ ਬੰਦਾ ਸਨੋਕਰ ਹੋ ਸਕਦੀ। ਫਿਰ ਯਾਰ ਤੂੰ ਤੇ ਸਨੋਕਰ ਕਿੱਦਾਂ? ਸਨੋਕਰ ਵੇਖਣਾ, ਉਹ ਬੰਦਾ ਜਿਹੜਾ ਬਾਅਦ ਚੋਂ ਆਉਂਦਾ ਵਾ ਉਹ ਸਾਰੇ ਜਿਹੜੇ ਜਿੱਤੇ ਹੁੰਦੇ ਆ ਉਹਨਾਂ ਨੂੰ ਹਰਾ ਤੇ ਉਹ ਜਿੱਤ ਜਾਂਦਾ ਕਿ ਨਹੀਂ? ਛੱਡਦੇ ਮੈਂ ਹੁਣ ਪੇੜ ਮਾਰ ਲੂ। ਤੁਸੀਂ ਕਿਹਾ ਬਾਅਦ ਚੋਂ ਵਾਲਾ ਜਿੱਤ ਜਾਂਦਾ, ਜਿਹੜਾ ਪਿੱਛੇ ਰਹਿ ਜਾਂਦਾ। ਹਾਂ ਪਿੱਛੇ ਰਹਿ ਜਾਂਦਾ ਉਹ ਜਿੱਤ ਜਾਂਦਾ। ਤੇ ਇਹ ਜਿਹੜਾ ਆਖਰ ਤੇ ਪਲੇਅਰ ਆਂਦਾ ਉਹ ਹੀ ਪਿੱਛੇ ਹੁੰਦਾ। ਭਾਜੀ ਹਾਰ ਗਏ ਤੁਸੀਂ। ਇੱਕ ਮੈਂ ਗੱਲ ਕਰਾਂ, ਵੈਸੇ ਤੂੰ ਤਾਂ ਬੇਵਕੂਫ ਹੈ ਨਾ। ਇੱਥੇ ਕੋਈ ਇੰਜੀਨੀਅਰ ਵੀ ਬੈਠਾ ਹੁੰਦਾ ਨਾ ਤੇ ਡੱਬੇ ਨਹੀਂ ਸੀ ਕਿੱਥੇ ਜਾਣਾ। ਲੋ ਉਹ ਜਵਾਬ ਦੇ ਦੇਵੇ ਤੇ ਮੈਂ ਦੇ ਦਿੰਦਾ। ਚਲੋ ਮੇਰੇ ਕੋਲ ਪੁੱਛੋ ਹਿੰਟ ਦਵਾਂ ਤੈਨੂੰ? ਹਿੰਟ ਇਹ ਫਿਰ ਜਿਹੜਾ ਗੁੱਡਾ ਲੁੱਟਦਾ ਨਾ ਉਹ ਫਿਰ ਹਿੰਟ ਦਵਾਂ ਤੈਨੂੰ? ਯਾਰ ਨਾ ਕਰ ਫੈਸਲਾ। ਲੋ ਯਾਰ ਇੱਕ ਮਿੰਟ ਹਿੰਟ ਦਵਾਂ ਤੈਨੂੰ? ਦੋ ਜੀ ਹਿੰਟ ਦੋ।
ਰੱਸੀ ਜਲ ਗਈ ਬਲ ਨਹੀਂ ਗਿਆ। ਰੱਸੀ ਜਲ ਗਈ ਬਲ ਨਹੀਂ ਗਿਆ। ਉਹੋ ਹੀ ਉਹ ਕੁੱਤੇ ਦੀ ਪੂਛਲ ਬਾਂਸਰੀ ਚ 100 ਸਾਲ ਵੀ ਦੋ ਸਿੱਧੀ ਨਹੀਂ ਹੁੰਦੀ। ਇਹ ਮਿਸਾਲ ਉੱਤੇ ਜਾ ਫੜੋ ਡੱਬੇ ਫੜੋ ਯਾਰ ਡੱਬੇ ਫੜੋ ਭਾਈ ਨੇ ਤੁਹਾਡੇ ਕਿਸਮਤ 'ਚ ਖਾਲਸ ਚੀਜ਼ਾਂ ਹੈ ਨਹੀਂ। ਅੱਲਾ ਦੀ ਕਸਮ ਹੈ, ਤੂੰ ਹੁਣ ਕਹਿੰਦਾ ਵੀ ਨਾ ਤੇ ਅਸੀਂ ਨਹੀਂ ਸੀ ਲੈਣੇ। ਭਾਈਜਾਨ इसका जवाब है ਜੀ। ਰੱਸਾ ਕਸ਼ੀ। ਜਿਹੜੇ ਰੱਸਾ ਕਸ਼ੀ ਨਹੀਂ ਕਰਦੇ ਇਧਰੋਂ ਇੰਜ ਅਸੀਂ ਆਪਣੇ ਨਾਲ ਉਹ ਖਿੱਚ ਜਿਹੜੇ ਅਗਲੇ ਹੁੰਦੇ ਜੇ ਉਹ ਸੁਣ ਲਾ ਸੁਣ ਲਾ, ਅਸੀਂ ਇਧਰੋਂ ਇੰਜ ਪਿੱਛੇ ਨੂੰ ਖਿੱਚ ਰਹੇ ਹਾਂ, ਹਾਂਜੀ। ਉਹ ਉਧਰੋਂ ਜਿਹੜੇ ਉਧਰਲੇ ਨੂੰ ਆਪਣੇ ਪਿੱਛੇ ਨੂੰ ਖਿੱਚ ਰਹੇ ਹਾਂ। ਠੀਕ ਹੈ ਜੀ। ਜਦੋਂ ਅਸੀਂ ਬਿਲਕੁਲ ਪਿੱਛੇ ਆ ਗਏ, ਉਹ ਲੀਗ ਤੋਂ ਪਿੱਛੇ ਹੋ ਗਏ, ਉਹ ਅੱਗੇ ਆ ਗਏ ਤੇ ਅਸੀਂ ਜਿੱਤ ਜਾਂਦੇ ਆ। ਜਿਹੜੇ ਅੱਗੇ ਆ ਜਾਂਦੇ ਲੀਗ ਤੋਂ ਹਾਰ ਜਾਂਦੇ, ਜਿਹੜੇ ਪਿੱਛੇ ਰਹਿ ਜਾਂਦੇ ਉਹ ਜਿੱਤ ਜਾਂਦੇ ਆ। ਮੇਰੇ ਕੋ ਪੁੱਛੋ ਉਸਤਾਦ ਜੀ ਕੋਈ ਸਵਾਲ। ਬਸ ਲੋ ਜੀ ਨਾਜ਼ਰੀਨ, ਆਪਣਾ ਯਾਰਾ ਸਫਾਈ ਕਰੋ ਯਾਰ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਜੀ ਬਕੜ ਬੁੱਲੂ ਜਿਹਾ ਹੀ ਸ਼ੋਅ ਹੋ ਗਿਆ ਅੱਜ ਦਾ। ਨਹੀਂ ਤੇ 1000 ਰੁਪਇਆ 1000 ਰੁਪਏ ਮੈਂ ਦਿਨਾ ਤੈਨੂੰ, ਤੂੰ ਥੁੱਕਿਆ ਕਿਉਂ? ਮੈਂ ਵੀਡੀਓ ਚਲਾਉਂਗਾ ਸਾਰੀਆਂ ਦੀ, ਵਾਸ਼ਰੂਮ 'ਚ ਵੀ ਜਿਹੜੀ ਆ ਦੇਖੀ ਤੁਸੀਂ ਯਾਰ ਤੁਸੀਂ ਥੁੱਕ ਦੀ 50 ਰੁਪਏ ਕੱਟ ਲਿਓ ਥੁੱਕ। ਤੇ ਜਿਹੜਾ 2500 ਰੁਪਏ ਦੀ ਮੈਂ ਰੋਟੀ ਮੰਗਾਈ ਹੈ ਲੈਦਾ ਤਵਾ 1000 ਇਹਨੂੰ ਲੈਦਾ ਤਵਾ, ਵੈਸੇ ਹੀ ਲੁੱਟ ਕੇ ਖਾ ਜਾਓ ਮੈਨੂੰ। ਉਹ ਵੇਖ ਲਓ ਵੈਸੇ ਹੀ ਲੈ ਜਾਓ, ਆ ਵੀ ਲੈ ਜਾਓ। ਆ ਲਓ ਤੁਹਾਡੇ 2500 ਰੁਪਇਆ ਵੀ ਨਿਸ਼ਾਨ ਕਰ ਦੋ। ਵੈਸੇ ਹੀ ਲੈ ਜਾਓ। ਉਹ ਚਲੋ ਠੀਕ ਹੈ ਜੀ, ਮੰਨ ਲੈਨੇ ਯਾਰ ਫਰੀਦ ਭਾਈ। ਵਲਦੀਅਤ ਦੀ ਜਗ੍ਹਾ ਤੇ ਮੇਰਾ ਹੀ ਨਾਂ ਲਹਾ ਲਓ, ਹਿੱਸਿਆਂ 'ਚ ਵੀ ਭਾਈਵਾਲੀ ਪਾ ਲਓ ਮੇਰੀ। ਤੇ ਕੀ ਦੋਗੇ? ਲੋ ਯਾਰ ਨਾਜ਼ਰੀਨ, ਯਾਰ ਆਪਣਾ ਬਹੁਤ ਖਿਆਲ ਰੱਖਣਾ ਯਾਰ। ਆ ਕਿਹੜਾ ਓ ਤਰੀਕਾ ਯਾਰ ਆਵੇ ਕੀ ਕਰ ਦਿੱਤਾ ਯਾਰ। ਯਾਰਾ ਤੁਸੀਂ ਮੰਗਾਉਣਾ, ਤੁਸੀਂ ਸਿਰਫ ਕਿਚਨ 'ਚ ਰੱਖ ਕੇ ਨਾ ਕੁਝ ਨਹੀਂ ਕਰਨਾ, ਇਹਦੀ ਇੰਜ ਢੱਕਣ ਖੋਲ ਕੇ ਤੇ 2 ਤੋਂ 3 ਮਿੰਟ ਬਾਅਦ ਕਿਚਨ 'ਚ ਵੜਨਾ ਤੇ ਦੇਖਣਾ ਕੀ ਇਹਨੇ ਨਿਜ਼ਾਮ ਕੀਤਾ ਹੁੰਦਾ। ਪਰਫਿਊਮ ਦਾ ਪਰਫਿਊਮ, ਹਲਦੀ ਦੀ ਹਲਦੀ। ਹਾਂ ਉਸਤਾਦ ਜੀ ਨੇ ਲੜਾਈ ਪੈ ਜਾਣੀ। ਜਿਹੜਾ ਖੋਲੇਗਾ ਨਾ ਬੁੱਢੀ ਨੇ ਕਹਣਾ ਸ਼ਾਇਦ ਰੂੜਤੀਆਂ ਮਰਚਾਂ, ਨਹੀਂ ਬੰਦੇ ਨੂੰ ਕੁੱਟਣਾ, ਲੜਾਈ ਪਵਾਣੀ। ਨਹੀਂ ਨਹੀਂ ਚਲੋ ਯਾਰ। ਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਅਸੀਂ ਲੰਗਰ ਕਰ ਲਈਏ। शेख साहब ज्यादा ही खालस है। है ना? हाय। हाँ हाँ हाँ, चलो आ जाओ।